ਸਾਰੇ ਸੰਸਾਰ ਦੇ ਵਿੱਚ ਸਿੱਖ ਸੰਘਰਸ਼ ਦੀ ਜਿਹੜੀ ਚੜ੍ਹਦੀ ਕਲਾ ਹੋ ਰਹੀ ਹੈ, ਉਹਦੀ ਤਕਲੀਫ ਦਿਨੋਂ ਦਿਨ ਭਾਰਤੀ ਹਕੂਮਤੀ ਤੰਤਰ ਨੂੰ ਵੱਧ ਰਹੀ ਹੈ। ਸਾਰੇ ਸੰਸਾਰ ਦੇ ਵਿੱਚ ਖਾਲਿਸਤਾਨ ਦੇ ਪ੍ਰਤੀ ਲੋਕਾਂ ਦੇ ਸ਼ੰਕੇ ਨਿਵਰਤ ਹੋ ਰਹੇ ਨੇ। ਇਸ ਚੀਜ਼ ਦੀ ਤਕਲੀਫ ਆ ਜਿਹੜੀ, ਉਹਦੇ ਵਿੱਚੋਂ ਹੀ ਆ ਝੂਠੀਆਂ ਸੱਚੀਆਂ ਖਬਰਾਂ ਕਿ ਜੀ ਪੰਨੂ ਚੜ੍ਹਾਈ ਕਰ ਗਿਆ, ਫਲਾਨਿਆਂ ਦਾ ਐਕਸੀਡੈਂਟ ਹੋ ਗਿਆ, ਇਹ ਚੀਜ਼ਾਂ ਜਿਨ੍ਹਾਂ ਨੂੰ ਕਤਲ ਕਰਨਾ ਪਿਆ, ਸ਼ਹੀਦ ਹੋਣਾ ਪਿਆ ਸਿੰਘਾਂ ਨੂੰ। ਨਾ ਤਾਂ ਭਾਈ ਹਰਦੀਪ ਸਿੰਘ ਨਿੱਜਰ ਜਿਹੜਾ ਸੀ ਉਹ ਕੋਈ ਇੱਥੇ ਭਾਰਤ ਵਿੱਚ ਬਹੁਤ ਵੱਡੀ ਕੰਪੇਨ ਕਰ ਰਿਹਾ, ਨਾ ਭਾਈ ਪਰਮਜੀਤ ਸਿੰਘ ਪੰਜਵੜ ਆਪਦੀਆਂ ਕੋਈ ਸਰਗਰਮੀਆਂ ਉਹੋ ਜਿਹੀਆਂ ਕਰ ਰਿਹਾ, ਪਰ ਉਹਨਾਂ ਦੀ ਉੱਥੇ ਬੈਠਿਆਂ ਦੀ ਜਿਹੜੀ ਤਕਲੀਫ ਆ ਇੰਡੀਅਨ ਸਟੇਟ ਨੂੰ, ਉਹ ਬਹੁਤ ਭਿਆਨਕ ਕਾਸਟ ਜਿਹੜਾ ਚੀਕਾਂ ਹੀ ਪੈਂਦੀ। ਅਸੀਂ ਤਾਂ ਆਪਦੇ ਵੱਲੋਂ ਸਿੱਖਾਂ ਨੂੰ ਇੱਥੇ ਕੁੱਟਮਾਰ ਕਰਕੇ, ਜਲੀਲ ਕਰਕੇ, ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਦਹਿਸ਼ਤ ਫੈਲਾ ਕੇ ਇੱਥੋਂ ਇਹਨਾਂ ਨੂੰ ਭੱਜਣ ਲਈ ਮਜਬੂਰ ਕਰਤਾ ਸੀ। ਪਰ ਇਹ ਸਾਰੇ ਬਾਹਰਲੇ ਮੁਲਕਾਂ 'ਚ ਜਾ ਕੇ ਨਾਲੇ ਤਾਂ ਇੱਜ਼ਤ ਕਮਾ ਰਹੇ ਆ, ਨਾਲੇ ਨਾਂ ਕਮਾਉਣ ਦੇ ਨਾਲ ਨਾਲ ਨਾਵਾਂ ਵੀ ਕਮਾ ਰਹੇ। ਖਾਲਿਸਤਾਨ ਜੇਕਰ ਕਈ ਭੈਣ ਭਰਾ ਨੂੰ ਲੱਗਦਾ ਕਿ ਜੀ ਬਣ ਜੂ ਜਾਂ ਨਹੀਂ ਬਣ ਜੂ, ਭਾਈ ਸਾਡੇ ਨਾਲੋਂ ਵੱਧ ਤਾਂ ਇਹ ਭਾਰਤੀ ਹਕੂਮਤੀ ਤੰਤਰ ਨੂੰ ਯਕੀਨ ਆ ਕੇ ਬਣਿਆ ਪਿਆ, ਜਿਨ੍ਹਾਂ ਨੇ ਤੁਹਾਡੀ ਕੌਮ ਦੀ ਨਸਲਕੁਸ਼ੀ ਕੀਤੀ ਹੈ, ਜਿਨ੍ਹਾਂ ਨੇ ਤੁਹਾਡੇ ਧਰਮ ਦਾ, ਤੁਹਾਡੀ ਬੋਲੀ ਦਾ, ਤੁਹਾਡੀ ਸਿੱਖ ਸਿਵਲਾਈਜੇਸ਼ਨ, ਸਿੱਖ ਸਭਿਅਤਾ ਜਿਹੜੀ ਹੈ ਉਹਦਾ ਧਰਤੀ ਤੋਂ ਖਾਤਮਾ ਕਰਨ ਦਾ ਅਹਿਦ ਕੀਤਾ ਹੋਇਆ। ਤੁਸੀਂ ਉਹਨਾਂ ਨਾਲ ਰਹਿ ਲਿਓ, ਸਾਨੂੰ ਕੋਈ ਸਮੱਸਿਆ ਨਹੀਂ, ਪਰ ਖਾਲਿਸਤਾਨ ਤਾਂ ਬਣਨਾ। ਗੈਰ ਸਿੱਖ ਭਰਾ ਨੇ ਜਿਨ੍ਹਾਂ ਨੂੰ ਬੜੀ ਚਿੰਤਾ ਰਹਿੰਦੀ ਆ ਵੀ ਕਿਤੇ ਖਾਲਿਸਤਾਨੀਆਂ ਦੀ ਤਾਕਤ ਜਿਹੜੀ ਆ ਉਹ ਹੋਰ ਬੁਲੰਦ ਨਾ ਹੋ ਜਾਏ, ਉਹ ਵਿਚਾਰੇ ਆਪਦੇ ਤੌਰ ਤੇ ਸਾਨੂੰ ਸਮਝਾਉਣ 'ਚ ਲੱਗੇ ਰਹਿੰਦੇ ਨੇ ਵੀ ਜੀ ਦੇਖੋ ਖਾਲਿਸਤਾਨ ਤਾਂ ਬੜਾ ਵੱਡੀ ਗੱਲ ਆ, ਇਹ ਤਾਂ ਬਣਨਾ ਔਖਾ ਆ, ਖਾਲਿਸਤਾਨੀ ਬੜੇ ਮਾੜੇ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਘੁੰਮ ਰਹੀ ਆ ਕਿ ਸਿੱਖਸ ਫਾਰ ਜਸਟਿਸ ਦੇ ਜਿਹੜੇ ਆਗੂ ਨੇ, ਵਕੀਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ, ਵੀ ਅਮਰੀਕਾ ਦੇ ਵਿੱਚ ਕਾਰ ਹਾਦਸੇ ਦੇ ਵਿੱਚ ਉਹ ਚੜ੍ਹਾਈ ਕਰ ਗਏ। ਉਹਨਾਂ ਨੇ ਤਾਂ ਖੈਰ ਖਬਰ ਜਿਹੜੇ ਆ ਲਿਖਣ ਵਾਲੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਉੱਤੇ ਮਾੜੇ ਤੋਂ ਮਾੜੇ ਸ਼ਬਦ ਵਰਤਨੇ ਹੁੰਦੇ ਆ, ਪਰ ਇਹ ਖਬਰ ਝੂਠੀ ਆ ਤੇ ਇਹਦੇ ਬਾਰੇ ਉਹ ਖਬਰ ਨੂੰ ਪੜ੍ਹਨ ਅਨੁਸਾਰ ਪਤਾ ਲੱਗ ਜਾਂਦਾ ਵੀ ਅਸਲ ਵਿੱਚ ਖਾਲਿਸਤਾਨ ਦੇ ਸੰਘਰਸ਼ ਦੀ ਜਿਹੜੀ ਚੜ੍ਹਤ ਹੋ ਰਹੀ ਹੈ ਤੇ ਇਸ ਮਕਸਦ ਨਾਲ, ਇਸ ਮਸਲੇ ਨਾਲ ਖਾਲਿਸਤਾਨ ਸਾਰੇ ਲੋਕਾਂ ਦੀ ਇੰਨੀ ਜ਼ਿਆਦਾ ਤਕਲੀਫ ਆ ਇਸ ਵੇਲੇ ਵੀ ਇਸ ਤਰੀਕੇ ਨਾਲ ਭੜਾਸ ਕੱਢੀ ਜਾ ਰਹੀ ਆ ਕਿ ਫਲਾਨਾ ਤਾਂ ਮਰ ਗਿਆ, ਫਲਾਨਾ ਮਾਰਤਾ, ਫਲਾਨਾ ਇਹ ਤੇ ਫਲਾਨਾ ਉਹ। ਪੂਰੀ ਡਿਗਨਿਟੀ ਨਾਲ, ਸ਼ਾਨ ਨਾਲ ਜਿਉਣ ਅਤੇ ਮਰਨ ਦਾ ਚੱਜ ਸਿੱਖਿਆ ਹੋਇਆ ਖਾਲਸਾ ਪੰਥ, ਸਿੱਖ ਕੌਮ। ਹੁਣ ਉਹ ਤਾਂ ਇਸ ਤਰੀਕੇ ਦੇ ਨਾ ਤਾਂ ਇਹੋ ਜਿਹੀਆਂ ਹਰਕਤਾਂ ਕਰਦੇ ਆ ਸਿੱਖ, ਤੇ ਨਾ ਇਹੋ ਜਿਹੀਆਂ ਗੱਲਾਂ ਦਾ ਕੋਈ ਸਵਾਲ ਜਵਾਬ, ਨਾ ਕੋਈ ਸਵਾਦ ਵਾ। ਪਰ ਇਹ ਗੱਲਾਂ ਮੈਂ ਤਾਂ ਛੇੜੀਆਂ ਵੀ ਜਿਹੜਾ ਸੂਰ ਹੁੰਦਾ ਨਾ, ਸੂਰ ਨਾਲ ਲੜ ਕੇ ਜਿੱਤਣਾ ਹੋਰ ਬਹੁਤ ਸਾਰੇ ਜਾਨਵਰਾਂ ਲਈ ਕੋਈ ਬੜਾ ਔਖਾ ਕੰਮ ਨਹੀਂ ਹੁੰਦਾ, ਪਰ ਸੂਰ ਨੂੰ ਹਰਾਉਣ ਲਈ ਚੱਕੜ 'ਚ, ਗੰਦ 'ਚ ਲਿਬੜਨਾ ਪੈਂਦਾ। ਤਾਂ ਉਸ ਗੱਲ ਨੂੰ ਦੇਖ ਕੇ ਸੂਰ ਤੋਂ ਟਾਲਾ ਵੱਟਦੇ ਆ ਲੋਕ। ਇਵੇਂ ਹੀ ਕਹਿੰਦੇ ਆ ਵੀ ਕੋਈ ਗਧਾ ਸੀਗਾ, ਉਹਦੇ ਨਾਲ ਸ਼ੇਰ ਨੇ ਬਹਿਸਬਾਜ਼ੀ ਕੀਤੀ ਕਿਸੇ ਨੁਕਤੇ ਉੱਤੇ, ਤੇ ਬਾਅਦ ਵਿੱਚ ਜਦੋਂ ਸਾਰੇ ਜਾਨਵਰ, ਸਾਰੇ ਹੋਰ ਇਕੱਠੇ ਹੋਏ ਤਾਂ ਸ਼ੇਰ ਦੇ ਲਾਣੇ ਵਾਲਿਆਂ ਨੇ ਪਹਿਲਾਂ ਸ਼ੇਰ ਨੂੰ ਲਾਹਣਤਾਂ ਪਾਈਆਂ ਵੀ ਉਹ ਕਾਹਦਾ ਸ਼ੇਰ ਆ ਜਿਹੜਾ ਇੱਕ ਗਧੇ ਨਾਲ ਬਹਿਸਦਾ ਰਿਹਾ। ਸੋ ਇਸ ਵੇਲੇ ਖਾਲਸਾ ਪੰਥ ਨੂੰ ਉਹਦੇ ਅਕੀਦੇ ਤੋਂ, ਉਹਦੀ ਡਿਗਨਿਟੀ ਤੋਂ, ਉਹਦੀ ਸ਼ਾਨ ਤੋਂ ਡੇਗਣ ਦੇ ਯਤਨ ਜਿਹੜੇ ਇੰਡੀਅਨ ਸਟੇਟ ਸਿਸਟਮ ਵੱਲੋਂ, ਹਿੰਦੂ ਸਾਮਰਾਜ ਵੱਲੋਂ ਬੜੇ ਕਚੱਜੇ ਜਿਹੇ ਹੋ ਰਹੇ ਨੇ। ਤੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਆਪਣੇ ਪੰਥ ਉੱਤੇ ਕਿਰਪਾ ਬਣਾਈ ਰੱਖਣ, ਸਾਰੀ ਦੁਨੀਆ
जिन्ना गल्लां करके साडी इज्जत करदी आ, साडे जिहड़े नायक ने उन्हां दा सत्कार करदी है, ਉਹ सारा कुछ सानू इसे तरीके नाल पातशाह बख्शिश करदे ने। सारे संसार दे विच सिख संघर्ष दी जिहड़ी चढ़दी कला हो रही है, ਉਹਦੀ तकलीफ दिनों दिन भारतीय हुकूमती तंत्र नूं वध रही है। नहीं तां आ भाई हरदीप सिंह निज्जर वर्गे जां भाई परमजीत सिंह पंजवड़ वर्गे जां होर बहुत सारे सिंह जिन्हां नूं कतल करना पिया, शहीद होना पिया ਸਿੰਘਾਂ ਨੂੰ, ਇਹ ਜੇ ਆਮ ਦੇਖਿਆ ਜਾਵੇ ਤਾਂ ਨਾ ਤਾਂ ਭਾਈ ਹਰਦੀਪ ਸਿੰਘ ਨਿੱਜਰ ਜਿਹੜਾ ਸੀ ਉਹ ਕੋਈ ਇੱਥੇ ਭਾਰਤ ਵਿੱਚ ਬਹੁਤ ਵੱਡੀ ਕੰਪੇਨ ਕਰ ਰਿਹਾ, ਨਾ ਭਾਈ ਪਰਮਜੀਤ ਸਿੰਘ ਪੰਜਵੜ ਆਪਦੀਆਂ ਕੋਈ ਸਰਗਰਮੀਆਂ ਉਹੋ ਜਿਹੀਆਂ ਕਰ ਰਿਹਾ, ਪਰ ਉਹਨਾਂ ਦੀ ਉੱਥੇ ਬੈਠਿਆਂ ਦੀ ਜਿਹੜੀ ਤਕਲੀਫ ਆ ਇੰਡੀਅਨ ਸਟੇਟ ਨੂੰ, ਉਹ ਬਹੁਤ ਭਿਆਨਕ ਕਾਸਟ ਜਿਹੜਾ ਚੀਕਾਂ ਹੀ ਪੈਂਦੀ। ਤੇ ਜਿਹੜੀ ਅਮਰੀਕਾ ਦੇ ਵਿੱਚ ਇਸ ਵੇਲੇ ਖਾਲਿਸਤਾਨੀ ਲਹਿਰ ਦਿਨੋਂ ਦਿਨ ਬੁਲੰਦ ਹੋ ਰਹੀ ਹੈ, ਇਹ ਸਾਰੇ ਸੰਸਾਰ ਦੇ ਵਿੱਚ ਖਾਲਿਸਤਾਨ ਦੇ ਪ੍ਰਤੀ ਲੋਕਾਂ ਦੇ ਸ਼ੰਕੇ ਨਿਵਰਤ ਹੋ ਰਹੇ ਨੇ। ਇਸ ਚੀਜ਼ ਦੀ ਤਕਲੀਫ ਆ ਜਿਹੜੀ, ਉਹਦੇ ਵਿੱਚੋਂ ਹੀ ਆ ਝੂਠੀਆਂ ਸੱਚੀਆਂ ਖਬਰਾਂ ਕਿ ਜੀ ਪੰਨੂ ਚੜ੍ਹਾਈ ਕਰ ਗਿਆ, ਫਲਾਨਿਆਂ ਦਾ ਐਕਸੀਡੈਂਟ ਹੋ ਗਿਆ, ਇਹ ਚੀਜ਼ਾਂ ਆ ਰਹੀਆਂ। ਹੁਣ ਭਾਰਤੀ ਹਕੂਮਤੀ ਤੰਤਰ ਨੂੰ ਦਿਨੋਂ ਦਿਨ ਇਹ ਗੱਲ ਦਾ ਅਹਿਸਾਸ ਹੋ ਰਿਹਾ ਕਿ ਅਸੀਂ ਤਾਂ ਆਪਦੇ ਵੱਲੋਂ ਸਿੱਖਾਂ ਨੂੰ ਇੱਥੇ ਕੁੱਟਮਾਰ ਕਰਕੇ, ਜਲੀਲ ਕਰਕੇ, ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਦਹਿਸ਼ਤ ਫੈਲਾ ਕੇ ਇੱਥੋਂ ਇਹਨਾਂ ਨੂੰ ਭੱਜਣ ਲਈ ਮਜਬੂਰ ਕਰਤਾ ਸੀ, ਪਰ ਇਹ ਸਾਰੇ ਬਾਹਰਲੇ ਮੁਲਕਾਂ 'ਚ ਜਾ ਕੇ ਨਾਲੇ ਤਾਂ ਇੱਜ਼ਤ ਕਮਾ ਰਹੇ ਆ, ਨਾਲੇ ਨਾਂ ਕਮਾਉਣ ਦੇ ਨਾਲ ਨਾਲ ਨਾਵਾਂ ਵੀ ਕਮਾ ਰਹੇ ਆ, ਤੇ ਨਾਲੇ ਇੱਜ਼ਤ ਦੀ ਰੋਟੀ ਜਿਹੜੀ ਸ਼ਾਨ ਨਾਲ, ਡਿਗਨਿਟੀ ਨਾਲ ਰੋਟੀ ਕਮਾਣੀ। ਇੱਕ ਤਾਂ ਉਹ ਆ ਨਾ ਜਿਹੜਾ ਇਹਨਾਂ ਵਾਲਾ ਚੱਜ ਫੜਿਆ ਹੋਇਆ ਭਿਖਾਰੀ ਮੰਤਰ, ਪਰ ਇੱਧਰ ਤਾਂ ਖਾਲਸਾ ਪੰਥ ਪੂਰੀ ਸ਼ਾਨ ਨਾਲ ਵੱਡੀਆਂ ਵੱਡੀਆਂ ਪੋਸਟਾਂ ਉੱਤੇ ਸਾਡੇ ਭਰਾ ਪਹੁੰਚੇ ਹੋਏ ਨੇ। ਤੇ ਸਿਆਸਤ ਵਿੱਚ, ਅਰਥਚਾਰੇ ਵਿੱਚ ਕਿਹੜੀ ਥਾਂ ਆ ਜਿੱਥੇ ਸਾਡੇ ਕੌਮ ਦੇ ਲੋਕਾਂ ਨੇ ਝੰਡੇ ਨਹੀਂ ਗੱਡੇ। ਤੋ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਕਿਰਦਾਰ ਜਾਂ ਕੱਦ ਸਾਰੇ ਸੰਸਾਰ ਵਿੱਚ ਬੁਲੰਦ ਹੋ ਰਿਹਾ, ਪ੍ਰਵਾਨਗੀ ਵੱਧ ਰਹੀ ਆ, ਉਹਦੀ ਤਕਲੀਫ ਆ ਜਿਹੜੀ ਉਹ ਭਾਰਤੀ ਹਕੂਮਤੀ ਤੰਤਰ ਤੋਂ ਬਰਦਾਸ਼ਤ ਕਰਨੀ ਔਖੀ ਹੋ ਰਹੀ। ਸੋ ਅਜੇ ਤਾਂ ਇਹ ਗੱਲਾਂ ਕੁਝ ਵੀ ਨਹੀਂ, ਇਹਦੇ ਨਾਲੋਂ ਬਹੁਤਾ ਜ਼ਿਆਦਾ ਮਾੜੇ ਤੋਂ ਮਾੜਾ ਚੱਜ ਸਾਨੂੰ ਇੰਡੀਅਨ ਸਟੇਟ ਦਾ ਦੇਖਣ ਨੂੰ ਮਿਲਣਾ ਹੈ। ਤੇ ਸਾਡੇ ਭਾਈਚਾਰੇ ਨੂੰ ਨਾਲੇ ਇਹ ਸਮਝ ਲੱਗ ਜੂ ਵੀ 1947 ਮੌਕੇ ਜਿਨ੍ਹਾਂ ਨਾਲ ਰਲੇ ਸੀ ਅਸਲ ਵਿੱਚ ਉਹ ਕਿੰਨੇ ਔਕਾਤ ਦੇ ਮਾਲਕ ਨੇ। ਹੁਣ ਬਹੁਤ ਸਾਰੇ ਸੱਜਣ ਸਾਡੇ ਆਲੇ ਦੁਆਲੇ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਸ਼ਕਲਾਂ ਸਿੱਖਾਂ ਵਾਲੀਆਂ ਨੇ, ਪਰ ਉਹਨਾਂ ਦੇ ਦਿਲ ਦਿਮਾਗ ਵਿੱਚ ਭਾਰਤ ਮਾਤਾ ਕੀ ਜੈ ਬੜੇ, ਜਾਣੀ ਕਿ ਉਹ ਮਾਤਾ ਦਾ ਮਾਲ ਆ, ਕਲਗੀਧਰ ਦੇ ਲਾਲ ਬੰਨ ਤੋਂ ਉਹ ਕਤਰਾਉਂਦੇ। ਉਹਨਾਂ ਦਾ ਚੀਕ ਚੰਗਿਆੜਾ ਜਾਂ ਉਹਨਾਂ ਦਾ ਰੰਡੀ ਰੋਣਾ ਬੜਾ, ਕਈ ਲੋਕ ਸਾਡੇ ਭੈਣ ਭਰਾ ਫੋਨ ਕਰਕੇ ਜਾਂ ਮੈਸੇਜ ਕਰਨਗੇ ਵੀ ਘਮਾਣ ਜੀ ਇਹਨਾਂ ਬਾਰੇ ਜ਼ਰੂਰ ਬੋਲੋ। ਇੱਕ ਤਾਂ ਮੈਂ ਇਹ ਕਹਿਣਾ ਵੀ ਜੇਕਰ ਇਹਨਾਂ ਸੱਜਣਾਂ ਨੂੰ ਸਿੱਖਾਂ ਖਾਲਿਸਤਾਨ ਪ੍ਰਵਾਨ ਨਹੀਂ ਤਾਂ ਬੜੀ ਚੰਗੀ ਗੱਲ ਆ, ਜਦੋਂ ਖਾਲਿਸਤਾਨ ਬਣ ਗਿਆ ਤੁਸੀਂ ਉੱਥੇ ਨਾ ਰਹੋ, ਤੁਸੀਂ ਉੱਥੇ ਰਹਿ ਲਿਓ ਜਿੱਥੇ ਤੁਹਾਡੇ ਭਾਈਬੰਦ, ਜਿਨ੍ਹਾਂ ਨੇ ਤੁਹਾਡੀ ਕੌਮ ਦੀ ਨਸਲਕੁਸ਼ੀ ਕੀਤੀ ਹੈ, ਜਿਨ੍ਹਾਂ ਨੇ ਤੁਹਾਡੇ ਧਰਮ ਦਾ, ਤੁਹਾਡੀ ਬੋਲੀ ਦਾ, ਤੁਹਾਡੀ ਸਿੱਖ ਸਿਵਲਾਈਜੇਸ਼ਨ, ਸਿੱਖ ਸਭਿਅਤਾ ਜਿਹੜੀ ਹੈ ਉਹਦਾ ਧਰਤੀ ਤੋਂ ਖਾਤਮਾ ਕਰਨ ਦਾ ਅਹਿਦ ਕੀਤਾ ਹੋਇਆ, ਤੁਸੀਂ ਉਹਨਾਂ ਨਾਲ ਰਹਿ ਲਿਓ, ਸਾਨੂੰ ਕੋਈ ਸਮੱਸਿਆ ਨਹੀਂ। ਪਰ ਖਾਲਿਸਤਾਨ ਤਾਂ ਬਣਨਾ ਹੈ। ਖਾਲਿਸਤਾਨ ਜੇਕਰ ਕਈ ਭੈਣ ਭਰਾ ਨੂੰ ਲੱਗਦਾ ਕਿ ਜੀ ਬਣ ਜੂ ਜਾਂ ਨਹੀਂ ਬਣ ਜੂ, ਭਾਈ ਸਾਡੇ ਨਾਲੋਂ ਵੱਧ ਤਾਂ ਇਹ ਭਾਰਤੀ ਹਕੂਮਤੀ ਤੰਤਰ ਨੂੰ ਯਕੀਨ ਆ ਕੇ ਬਣਿਆ ਪਿਆ। ਕਿਵੇਂ? ਜੇ ਐਡਾ ਵੱਡਾ ਇਹ ਮਹਾਨ ਮੁਲਕ ਕਹਾਉਂਦਾ ਹੈ, ਬੜੀ ਵੱਡੀ ਦੁਨੀਆ ਦੀ ਤਾਕਤ ਮੰਨਿਆ ਜਾਂਦਾ, ਬੜਾ ਇਹਨਾਂ ਨੂੰ ਵਹਿਮ ਆ ਵੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਵੱਡੇ ਵੱਡੇ ਮੁਲਕ ਜਿਹੜੇ ਨੇ ਉੱਥੋਂ ਦਾ ਜਿਹੜਾ ਰਾਜ ਪ੍ਰਬੰਧ ਆ ਉਹ ਸਾਡੇ ਮੋਦੀ ਸਾਹਿਬ ਤੋਂ ਬਲਿਹਾਰੇ ਜਾਂਦਾ ਹੈ। ਤਾਂ ਭਾਈ ਜੇ ਐਡਾ ਹੀ ਸ਼ਾਨਦਾਰ ਸਿਸਟਮ ਹੈ ਤਾਂ ਫਿਰ ਇਹਨਾਂ ਨੂੰ ਤਾਂ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਹੋਣੀ ਚਾਹੀਦੀ ਵੀ ਇਹ ਜਿਹੜੇ 4 5 5 10 15 ਹੋਣਗੇ, 50 ਹੋਣਗੇ, ਵੀ ਇਹ ਖਾਲਿਸਤਾਨੀ ਕਰ ਕੀ ਲੈਣਗੇ। ਇਹੀ ਕਹਿੰਦੇ ਹੁੰਦੇ ਨੇ ਨਾ ਵੀ ਖਾਲਿਸਤਾਨੀਆਂ ਨੂੰ ਕੋਈ ਹਮਾਇਤ ਨਹੀਂ ਦਿੰਦਾ, ਖਾਲਿਸਤਾਨੀਆਂ ਨੂੰ ਕੋਈ ਸਪੋਰਟ ਨਹੀਂ ਕਰਦਾ, ਖਾਲਿਸਤਾਨੀਆਂ ਦੀਆਂ ਰੈਲੀਆਂ 'ਚ ਕੋਈ ਬੰਦਾ ਨਹੀਂ ਜਾਂਦਾ। ਭਾਈ ਮੰਨ ਲਈ ਤੁਹਾਡੀ ਗੱਲ, ਜਦੋਂ ਖਾਲਿਸਤਾਨੀਆਂ ਨੂੰ ਕੋਈ ਪੁੱਛਦਾ ਨਹੀਂ, ਕੋਈ ਉਹਨਾਂ ਦੀ ਗਿਣਤੀ ਨਹੀਂ, ਫਿਰ ਤੁਸੀਂ ਤਾਂ ਰਜਾਈ ਲੈ ਕੇ ਸਰਾਣੇ ਹੇਠਾਂ ਬਾਂਹ ਦੇ ਕੇ ਸੌਂ ਜਾਓ ਆਰਾਮ ਨਾਲ ਵੀ ਅਸੀਂ ਦੇਖ ਲਾਂਗੇ ਕਦੋਂ ਖਾਲਿਸਤਾਨ ਬਣਾਉਂਦੇ ਆ। ਹਕੀਕਤ ਇਹ ਹੈ ਕਿ ਇਹਨਾਂ ਲੋਕਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ
ਤੇ ਦੂਜੇ ਕੁਝ ਸਾਡੇ ਗੈਰ ਸਿੱਖ ਭਰਾ ਨੇ ਜਿਨ੍ਹਾਂ ਨੂੰ ਬੜੀ ਚਿੰਤਾ ਰਹਿੰਦੀ ਆ ਵੀ ਕਿਤੇ ਖਾਲਿਸਤਾਨੀਆਂ ਦੀ ਤਾਕਤ ਜਿਹੜੀ ਆ ਉਹ ਹੋਰ ਬੁਲੰਦ ਨਾ ਹੋ ਜਾਏ। ਉਹ ਵਿਚਾਰੇ ਆਪਦੇ ਤੌਰ ਤੇ ਸਾਨੂੰ ਸਮਝਾਉਣ 'ਚ ਲੱਗੇ ਰਹਿੰਦੇ ਨੇ ਵੀ ਜੀ ਦੇਖੋ ਖਾਲਿਸਤਾਨ ਤਾਂ ਬੜਾ ਵੱਡੀ ਗੱਲ ਆ, ਇਹ ਤਾਂ ਬਣਨਾ ਔਖਾ ਆ, ਖਾਲਿਸਤਾਨੀ ਬੜੇ ਮਾੜੇ ਆ, ਸੰਤ ਭਿੰਡਰਾਂ ਵਾਲਿਆਂ ਨੇ ਆਹ ਕਰਤਾ ਸੀ, ਉਹ ਕਰਤਾ ਸੀ। ਭਾਈ ਤੁਹਾਡੀਆਂ ਗੱਲਾਂ ਸਾਰੀਆਂ ਹੀ ਸੱਚੀਆਂ, ਤੁਸੀਂ ਸਾਨੂੰ ਛੱਡੋ ਜਦੋਂ ਇੰਨੇ ਮਾੜੇ ਆ ਸੀ, ਜਦੋਂ ਅਸੀਂ ਇੰਨੇ ਮਾੜੇ ਖਿਆਲਾਂ ਵਾਲੇ ਆ, ਤੁਸੀਂ ਸਾਡਾ ਖਹਿੜਾ ਛੱਡੋ, ਅਸੀਂ ਆਪ ਦਾ ਅੱਡ ਸਾਡਾ ਚਾਹੇ ਇੱਕ ਰਮਾਲ ਜੋਗਾ ਥਾਂ ਹੋ, ਕੱਟਾ ਕੀਲੇ ਦੇ ਜ਼ੋਰ ਤੇ ਤਾਂਗੜ, ਤੇ ਸਾਨੂੰ ਸਾਡਾ ਧਰਮ, ਸਾਡੀ ਬੋਲੀ, ਸਾਡੀ ਸਿਵਲਾਈਜੇਸ਼ਨ ਬਚਾਉਣ ਦੇ ਲਈ ਸਾਡਾ ਆਪ ਦਾ ਮੁਲਕ ਚਾਹੀਦਾ, ਉਹ ਅਸੀਂ ਲੈ ਲਾਂਗੇ। ਅਸੀਂ ਹੁਣ ਕਈ ਇੱਥੇ ਇਹੋ ਜਿਹੇ ਵੀ ਆਉਂਦੇ ਆ ਸੱਜਣ ਜਿਹੜੇ ਕਹਿੰਦੇ ਆ ਜੀ ਵੀ ਅਸੀਂ ਜੀ ਇਸ ਗੱਲ ਦੀ ਪੂਰੀ ਗਰੰਟੀ ਕਰਦੇ ਆ ਵੀ ਖਾਲਿਸਤਾਨ ਬਣਨਾ ਨਹੀਂ। ਇਹ ਜਿਹੜੇ ਭਰਾ ਨੇ ਸਾਡੇ, ਚਾਹੇ ਉਹ ਸਿੱਖ ਨੇ ਤੇ ਚਾਹੇ ਉਹ ਗੈਰ ਸਿੱਖ ਨੇ, ਗੈਰ ਸਿੱਖਾਂ ਚੋਂ ਵੀ ਬਾਹਲੇ ਤਾਂ ਵਿਚਾਰੇ ਲਾਲੇ ਭੋਲੇ ਹੁੰਦੇ ਆ ਹਿੰਦੂ, ਇਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਨੂੰ ਐ ਦੱਸੋ ਵੀ ਜਿਹੜੇ ਤੁਹਾਡੇ ਵੱਡੇ ਵਡੇਰੇ ਸੀ ਉਹ ਇਹੋ ਜਿਹੇ ਫੜਾ ਉਦੋਂ ਮਾਰਦੇ ਸੀ ਜਦੋਂ ਅੰਗਰੇਜ਼ ਦਾ ਰਾਜ ਸੀ, ਵੀ ਅੰਗਰੇਜ਼ਾਂ ਨੇ ਜਾਣਾ ਹੀ ਨਹੀਂ ਜੀ, ਅੰਗਰੇਜ਼ਾਂ ਦੇ ਰਾਜ ਵਿੱਚ ਤਾਂ ਸੂਰਜ ਨਹੀਂ ਛਿਪਦਾ, ਅੰਗਰੇਜ਼ਾਂ ਦਾ ਰਾਜ ਸਦਾ ਤੇ ਸਦੀਵੀ, ਇਹ ਖਤਮ ਹੀ ਨਹੀਂ ਹੋ ਸਕਦਾ। ਤੇ ਉਦੋਂ ਜਦੋਂ 1947 ਨੂੰ ਅੰਗਰੇਜ਼ ਇੱਥੋਂ ਤੋਰਤਾ ਸਿੰਘਾਂ ਨੇ, ਉਦੋਂ ਫਿਰ ਤੁਹਾਡੇ ਵਰਗਿਆਂ ਨੂੰ ਸ਼ਰਮ ਜਿਹੜੀ ਸੀ, ਸ਼ਰਮ ਨਾ ਉਹ ਆਈ ਕਿ ਨਹੀਂ ਆਈ ਇਹ ਤਾਂ ਪਤਾ ਨਹੀਂ, ਪਰ ਅੱਜ ਤੱਕ ਉਹ ਬੰਦੇ ਮੁੜ ਕੇ ਕਿਤੇ ਦਿਖੇ ਨਹੀਂ ਵੀ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਕਦੇ ਜਾਣਾ, ਜਿਹੜਾ ਅੰਗਰੇਜ਼ ਆ ਉਹ ਜਾਣਾ ਨਹੀਂ। ਇਵੇਂ ਹੀ ਹੋਰ ਬੜੀਆਂ ਸਾਰੀਆਂ ਗੱਲਾਂ ਵੀ ਜਿਹੜੇ ਤੁਸੀਂ ਐਡੇ ਧੜੱਲੇ ਨਾਲ ਕਹਿਣ ਲੱਗੇ ਹੋਏ ਹੋ ਵੀ ਖਾਲਿਸਤਾਨ ਬਣਨਾ ਨਹੀਂ, ਤੁਸੀਂ ਐਡੇ ਹੀ ਨਜੂਮੀ ਟੱਕਰੇ ਹੋਏ ਹੋ। ਤਾਂ ਭਾਈ ਫਿਰ ਅਬਦਾਲੀ ਜਦੋਂ ਇੱਥੇ ਆਉਂਦਾ ਸੀ ਤੇ ਇੱਥੋਂ ਧੀਆਂ ਭੈਣਾਂ ਨੂੰ ਬੇਪਤ ਕਰਦਾ ਸੀ, ਜਾਂ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਸਿਕੰਦਰ ਤੋਂ ਲੈ ਕੇ ਸ਼ੁਰੂ ਕਰ ਲਓ, ਇਹ ਸਾਰੇ ਹਮਲਿਆਂ ਮੌਕੇ ਤੁਸੀਂ ਕਿੱਥੇ ਹੁੰਦੇ ਸੀ? ਉਦੋਂ ਕਹਿ ਦੇਣਾ ਸੀਗਾ ਵੀ ਇੱਥੇ ਕੋਈ ਨਹੀਂ ਆਉਂਦਾ, ਕੋਈ ਹਮਲਾ ਨਹੀਂ ਹੁੰਦਾ, ਹਿੰਦੁਸਤਾਨ ਸਦਾ ਸੇਫ ਅਤੇ ਸਿਕਿਉਰ। ਜਦੋਂ ਤੁਹਾਡੇ ਛੱਤਰ ਫਿਰਦਾ ਸੀ, ਜਦੋਂ ਤੁਹਾਡੀਆਂ ਧੀਆਂ ਭੈਣਾਂ ਨੂੰ ਬੇਪਤ ਕਰਨ ਲਈ 15-20 ਬੰਦੇ ਕਾਬਲ ਘਨਾਰ ਤੋਂ ਹੁੰਦੇ ਸੀ, ਸਾਰੇ ਹਿੰਦੁਸਤਾਨ ਨੂੰ ਲੁੱਟ ਕੇ ਹੋ ਜਾਂਦੇ, ਉਦੋਂ ਤੁਹਾਡੀਆਂ ਗਰੰਟੀਆਂ ਕਿੱਥੇ ਗਈਆਂ ਸੀ? ਨਾ ਤਾਂ ਤੁਹਾਡੀ ਉਦੋਂ ਚੱਲਦੀ ਸੀ ਕੋਈ, ਨਾ ਉਦੋਂ ਤੁਹਾਡੀ ਕੋਈ ਗੱਲ ਦੀ ਕਦਰ ਸੀ, ਨਾ ਅੱਜ ਵਾਤੇ ਨਾ ਕਹਾਂ ਹੋਣੀ, ਬਸ ਤੁਸੀਂ ਫੜਾ ਮਾਰਨੀ, ਫੜਾ ਤੁਹਾਡੇ ਅੱਗੇ ਕੋਈ ਨਹੀਂ ਮਾਰ ਸਕਦਾ ਵੀ ਨਾ ਨਾ ਜੀ ਖਾਲਿਸਤਾਨ, ਜਿਵੇਂ ਤੁਹਾਡਾ ਮਥਾਜ ਹੁੰਦਾ ਖਾਲਿਸਤਾਨ। ਭਾਈ ਖਾਲਿਸਤਾਨ ਨੇ ਜੇ ਬਣਨਾ ਹੈ ਤੇ ਜਦੋਂ ਬਣਨਾ ਹੈ ਉਹ ਤੁਹਾਡੇ ਹੱਥ ਵਿੱਚ ਨਹੀਂ ਹੈਗਾ। ਐਵੇਂ ਨਾ ਆਪਦੇ ਆਪ ਨੂੰ ਬੜੇ ਚੌਧਰੀ ਜੇ ਬਣਦੇ ਰਿਹਾ ਕਰੋ ਵੀ ਅਸੀਂ ਕਹਿੰਦੇ ਆ ਜੀ ਖਾਲਿਸਤਾਨ ਕਦੇ ਨਹੀਂ ਬਣਦਾ, ਤੁਹਾਡੇ ਸਾਹਮਣੇ ਹੈ ਜਿਨ੍ਹਾਂ ਨੇ ਬਣਾਉਣਾ ਉਹਨਾਂ ਨੂੰ ਤੁਹਾਡੀ ਕੋਈ ਚਿੰਤਾ ਨਹੀਂ, ਤੇ ਜਦੋਂ ਬਣਨਾ ਉਸ ਗੱਲ 'ਚ ਤੁਹਾਡਾ ਕੋਈ ਯੋਗਦਾਨ ਨਹੀਂ ਹੋਣਾ। ਐਵੇਂ ਆਪਦੇ ਆਪ ਨੂੰ ਆਪਦੀ ਪਿੱਠ ਨਾ ਥਾਪੜੀ ਜਾਇਆ ਕਰੋ ਵੀ ਅਸੀਂ ਰੋਕੀ ਬੈਠੇ ਹਾਂ ਖਾਲਿਸਤਾਨ ਬਣਨ ਤੋਂ। ਇਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ 'ਚ ਆ, ਜਦੋਂ ਬਣਨਾ ਉਦੋਂ ਬਣ ਕੇ ਰਹਿਣਾ। ਤੇ ਇਦੋਂ ਪਹਿਲਾਂ ਵੀ ਇਸ ਮੁਲਕ ਦੇ ਜਿਹੜੇ ਜਿਹੜੇ ਨਕਸ਼ੇ 'ਚ ਬਦਲਾਅ ਆਉਂਦਾ ਰਿਹਾ, ਉਹ ਜਦੋਂ ਆਇਆ ਉਸ ਸੱਚੇ ਪਾਤਸ਼ਾਹ ਦੇ ਹੁਕਮ ਨਾਲ ਆਇਆ ਤੇ ਗਾਂ ਵੀ ਆਉਣਾ। ਸਾਡਾ ਜਿਹੜਾ ਕੰਮ ਆ ਉਹ ਅਸੀਂ ਹੈਗਾ ਵੀ ਆਪਦੀ ਕੌਮ ਦੇ ਘਰ ਲਈ ਗੱਲ ਕਰ। ਹੁਣ ਖਾਲਿਸਤਾਨ ਦੀ ਗੱਲ ਚੱਲੀ ਕਾਹਤੋਂ? ਐਵੇਂ ਗੁਰਪਤਵੰਤ ਸਿੰਘ ਪੰਨੂ ਦੀ ਜਾਨ ਨੂੰ ਰੋਨੇ ਹੋ, ਕਦੇ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ, ਕਦੇ ਕਿਹਦੀ ਕਦੇ ਕਿੱਧਰ। ਤੁਹਾਡੇ ਕੋਲ ਆ ਬਥੇਰੇ ਮਾਤਾ ਦਾ ਮਾਲ ਆ, ਤੁਹਾਡੇ ਕੋਲੇ ਜਿੰਨੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਿੱਖ ਨੇ, ਇਹਨਾਂ ਰਾਹੀਂ ਤੁਸੀਂ ਖਾਲਿਸਤਾਨ ਦੇ ਏਜੰਡਿਆਂ ਨੂੰ ਰੋਕਣ ਲਈ ਜਿੰਨਾ ਜ਼ੋਰ ਲਾਇਆ ਹੋਇਆ, ਸਿੱਖਾਂ ਨੂੰ ਇਹ ਯਕੀਨ ਕਰਾਉਣ ਦੇ ਉੱਤੇ ਕਿ ਛੱਡੋ ਪਰਾਂ ਜੀ, ਆਪਾਂ ਭਾਰਤ ਵਿੱਚ ਰਹਿ ਕੇ ਬੜੀਆਂ ਮੌਜਾਂ ਕਰ। ਦੇਖੋ ਤਾਂ ਗਿਆਨੀ ਜੈਲ ਸਿੰਘ ਇਹਨਾਂ ਨੇ ਰਾਸ਼ਟਰਪਤੀ ਬਣਾਇਆ ਸੀ, ਦੇਖੋ ਤਾਂ ਜੇ ਸਿੰਘ ਜਿਹੜਾ ਫੌਜਾਂ ਦਾ ਮੁਖੀ ਬਣਾਇਆ ਸੀ, ਦੇਖੋ ਤਾਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਾਇਆ ਸੀ। ਹੋਰ ਕੀ ਚਾਹੀਦਾ ਭਾਈ? ਜਿਹੜਾ ਕੋ ਸਾਨੂੰ ਚਾਹੀਦਾ ਉਹ ਹੈਗਾ ਅਣਖ, ਗੈਰਤ ਤੇ ਆਪਦੇ ਧਰਮ ਦੇ ਹਿੱਤਾਂ ਦੀ ਰਾਖੀ। ਤੇ ਤੁਹਾਡਾ ਜਿਹੜਾ ਇੰਡੀਆ ਉਹ ਸਾਡੇ ਧਰਮ ਨੂੰ ਮਾਰਦਾ ਹੈ, ਸਾਡੇ ਧਰਮ ਦਾ ਦੁਸ਼ਮਣ ਬਣਿਆ ਹੋਇਆ, ਸਾਨੂੰ ਹਿੰਦੂ ਹੋਣ ਦੀ ਗਾਲ ਕੱਢਦਾ। ਹਿੰਦੂ ਹੋਣ ਦੀ ਪਹਿਲੀ ਸ਼ਰਤ ਆ ਜਾਤ ਵਰਣ ਦੀਆਂ ਵੰਡੀਆਂ ਨੂੰ ਮੰਨਣਾ, ਤੇ ਸਾਡੇ ਫਲਸਫੇ ਦੇ ਵਿੱਚ ਇਹ ਚੀਜ਼ ਇੱਕ ਪਾਪ। ਹੁਣ ਤੁਹਾਡੇ ਤਾਂ ਇੱਥੇ ਆ ਪਿਛਲੇ ਦਿਨਾਂ 'ਚ ਰੌਲਾ ਪੈਂਦਾ ਸੀਗਾ ਵੀ ਰਾਸ਼ਟਰਪਤੀ ਆ ਜਿਹੜੀ ਬੀਬੀ
ਉਹਨੂੰ ਪਤਾ ਨਹੀਂ ਕਿਹੜੇ ਮੰਦਿਰ 'ਚ ਨਹੀਂ ਵੜਨ ਦਿੱਤਾ, ਨਹੀਂ ਵੜਨ ਦਿੱਤਾ। ਉਹਦੀਆਂ ਵੀਡੀਓਜ਼ ਔਰ ਉਹਦੇ ਉਹ ਜਿਹੜੇ ਵੱਡੇ ਵੱਡੇ ਲਾਰੇ ਪੰਡਤ ਨੇ ਉਹ ਆ ਕੇ ਬੋਲ ਰਹੇ ਨੇ, ਬਾਹਮਣ ਪੰਡਤ ਜਿਹੜੇ ਮੰਦਿਰਾਂ ਦੇ ਪੁਜਾਰੀ, ਕਿ ਨਹੀਂ ਜੇ ਜਾਣ ਦਿੱਤਾ ਜਾ ਸਕਦਾ ਜੀ, ਉਹ ਮਰਿਆਦਾ ਜੀ, ਫਲਾਨਾ ਜੀ, ਧਮਕਾਨਾ ਜੀ। ਇੱਕ ਪਾਸੇ ਤਾਂ ਉਸ ਰਾਸ਼ਟਰਪਤੀ ਬਣਨ ਦੇ ਬਾਵਜੂਦ ਹੋਰ ਵੀ ਬੜਿਆਂ ਨਾਲ ਇਹ ਕੁਝ ਹੁੰਦਾ। ਪਤਾ ਨਹੀਂ ਇਹ ਕਿਹੜੇ ਲੋਕ ਨੇ, ਭਾਰਤ ਦੇ ਮੂਲ ਵਾਸੀ ਕਹਾਉਣ ਵਾਲੇ ਜਾਂ ਦਲਿਤ ਸ਼ੂਦਰ ਜੋ ਵੀ ਹੈ, ਇਹਨਾਂ ਨੂੰ ਉਸ ਹਿੰਦੂਇਜ਼ਮ ਤੋਂ ਜਾਂ ਹਿੰਦੂ ਰਾਸ਼ਟਰ ਤੋਂ ਕਦੇ ਕੋਈ ਉਹੋ ਜਿਹੀ ਹਰਕਤ ਨਹੀਂ ਆਈ। ਇਹ ਜਦੋਂ ਨੁਕਸ ਕੱਢਣ ਪੈਂਦੇ ਆ ਸਿੱਖੀ ਵਿੱਚ ਜਾਂ ਸਿੱਖਾਂ 'ਚ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇੱਕ ਪਾਸੇ ਗੁਰਾਂ ਦਾ ਖਾਲਸਾ ਪੰਥ ਆ, ਜਿਹੜੇ ਸਾਡੇ ਦਲਿਤ ਕਹਾਏ ਜਾਣੇ ਸੀ ਬਾਹਮਣਾਂ ਵੱਲੋਂ, ਉਹ ਜਿਹੜੇ ਜਿਹੜੇ ਸਿੰਘ ਸੱਜ ਗਏ ਉਹ ਪੂਰੀ ਸ਼ਾਨ ਨਾਲ ਜਿਉਂ ਰਹੇ, ਔਰ ਸਿੱਖ ਇਤਿਹਾਸ ਦਾ ਖਾਲਸਾ ਪੰਥ ਦਾ ਮਾਣ ਨੇ ਉਹ ਲੋਕ ਜਿਨ੍ਹਾਂ ਨੇ, ਜੇਕਰ ਉਹ ਸਿੱਖ ਨਾ ਸੱਜਦੇ, ਹਿੰਦੂ ਧਰਮ 'ਚ ਹੀ ਰਹਿੰਦੇ ਤਾਂ ਸ਼ੂਦਰ ਹੋਣੇ ਸੀ। ਕਿਸੇ ਗੁਰੂ ਦੇ ਸਿੱਖ ਨੂੰ ਸ਼ੂਦਰ ਕੋਈ ਕਹਿ ਕੇ ਦਿਖਾਵੇ ਤਾਂ ਗੁਰਾਂ ਦਾ ਖਾਲਸਾ ਹਿੰਦੂ ਤੋਂ ਹੀ ਨਹੀਂ, ਹਿੰਦ ਤੋਂ ਹੀ ਨਹੀਂ, ਸਾਰੀ ਦੁਨੀਆ ਤੋਂ ਵੱਖਰਾ ਤੇ ਨਿਆਰਾ। ਤੋ ਇਸ ਗੱਲ ਦੇ ਵਿੱਚ ਜਾਤ ਵਰਨ ਵਾਲਾ ਚੈਪਟਰ ਸਾਡੇ ਲਈ ਇਹ ਬਹੁਤ ਵੱਡਾ, ਔਰ ਹਿੰਦੂ ਹੋਣ ਦੇ ਵਿੱਚ ਜਿਨ੍ਹਾਂ ਨੂੰ ਫਖਰ ਆ ਉਹਨਾਂ ਨੂੰ ਜਾਤ ਵਰਨ ਦੇ ਪਖੰਡਾਂ 'ਚ ਵੀ ਆਹ ਨਹੀਂ ਪਾਉਣਾ, ਆਹ ਨਹੀਂ ਕਰਨਾ, ਘੋੜੀ ਤੇ ਨਹੀਂ ਚੜ੍ਹਨਾ, ਮੰਦਿਰ 'ਚ ਨਹੀਂ ਵੜਨਾ। ਸਾਡੇ ਆ ਪਿੱਛੇ ਜੇ ਇੱਕ ਬੀਬੀ ਦਾ ਮਸਲਾ ਹੋਇਆ ਸੀ, ਜਦੋਂ ਤਿਰੰਗਾ ਮੂੰਹ ਤੇ ਛਾਪ ਕੇ ਤੁਰੀ ਫਿਰਦੀ ਸੀ, ਕਹਿੰਦੀ ਮੈਂ ਜਾਣਾ। ਉਹ ਹਾਲਾਂਕਿ ਮਸਲਾ ਤਾਂ ਸਭ ਨੂੰ ਪਤਾ ਹੈ ਕਿ ਉਹਨੇ ਸਕਰਟ ਪਾਈ ਸੀ ਜਾਂ ਲੀੜੇ। ਹੁਣ ਆਪਦੇ ਮੰਦਿਰਾਂ ਦੇ ਬਾਹਰ ਵੱਡੀਆਂ ਵੱਡੀਆਂ ਫਲੈਕਸਾਂ ਲਿਖ ਕੇ ਲਾ ਰਹੇ ਨੇ ਕਿ ਫਲਾਨੇ ਮੰਦਿਰ 'ਚ ਅਸੀਂ ਜੀਨ ਪਾ ਕੇ ਆਉਣ ਵਾਲੀ ਜਾਂ ਟੀ ਸ਼ਰਟ ਪਾ ਕੇ ਆਉਣ ਵਾਲੀ, ਜਾਂ ਪਾਟੇ ਪੁਰਾਣੇ ਜਿਹੇ ਕੱਪੜੇ ਕਈ ਬੀਬੀਆਂ ਪਾਉਂਦੀਆਂ, ਜਾਂ ਇਹ ਆਹ ਕੱਪੜੇ। ਭਾਈ ਤੁਹਾਡੇ ਮੰਦਿਰਾਂ ਦੇ ਵਿੱਚ ਤੁਸੀਂ ਲਿਖ ਕੇ ਲਾਉਨੇ ਹੋ ਕਿ ਆਹ ਕੱਪੜੇ ਪਾਉਣ ਵਾਲੀਆਂ ਬੀਬੀਆਂ ਨੂੰ ਜਾਂ ਲੋਕਾਂ ਨੂੰ ਵੜਨ ਨਹੀਂ ਦਿਆਂਗੇ, ਤੇ ਜਦੋਂ ਸਿੱਖ ਕਹਿੰਦੇ ਆ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੇ ਪਹਿਰਾਵੇ ਨਾ ਪਾ ਕੇ ਆਓ, ਉਦੋਂ ਤੁਹਾਡਾ ਸਾਰਾ ਇੰਡੀਆ ਲੇਰਾ ਮਾਰਨ ਲੱਗਿਆ ਹੁੰਦਾ। ਉਹ ਬੱਚੀ ਵਾਲੇ ਮਸਲੇ ਨੇ ਤੁਹਾਡਾ ਸਾਰਾ ਇੰਡੀਆ ਨੰਗਾ ਕਰ। ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਨਾ ਵੜੋ, ਅਸੀਂ ਤਾਂ ਇਹ ਕਹਿੰਦੇ ਆ ਵੀ ਆਓ ਜ਼ਰੂਰ, ਪਰ ਥੋੜਾ ਜਿਹਾ ਮਰਿਆਦਾ ਦਾ, ਥੋੜਾ ਜਿਹਾ ਸਮਾਜਿਕ ਤੌਰ ਤੇ ਖਿਆਲ ਰੱਖੋ। ਐਵੇਂ ਨੰਗੀਆਂ ਜਿਹੀਆਂ ਹੋ ਕੇ ਤੁਹਾਡਾ ਤਾਂ ਸਾਰਾ ਜਿਹੜਾ ਉਹ ਬਾਲੀਵੁੱਡ ਆ ਉਹਦਾ ਜਿਹੜਾ ਹਾਲ ਆ, ਇੱਕ ਪਾਸੇ ਤੁਸੀਂ ਉਹ ਫਿਲਮਾਂ ਸੈਂਸਰ ਬੋਰਡ ਪ੍ਰਵਾਨ ਕਰਦਾ ਹੈ, ਉਹਦਾ ਮਤਲਬ ਤੁਸੀਂ ਮੱਤ ਦੇਣੀ ਚਾਹੁੰਦੇ ਹੋ ਵੀ ਆਹ ਕੁਛ ਕਰੋ, ਤੇ ਜਦੋਂ ਕੋਈ ਕਰਨ ਲੱਗਦਾ ਉਹ ਗੱਲਾਂ ਉਦੋਂ ਤੁਸੀਂ ਚੀਕਾਂ ਮਾਰਦੇ। ਜਿਹੜਾ ਕੁਛ ਭਾਰਤੀ ਸਿਨੇਮਾ ਦਿਖਾਉਂਦਾ ਹੈ, ਜੇ ਕੁਛ ਉਹ ਮਨੁੱਖਤਾ ਉਹ ਤੋਂ ਭਾਰਤੀ ਲੋਕ ਸੇਧ ਲੈ ਕੇ ਕਰਨਾ ਚਾਹੁਣ, ਉਦੋਂ ਤੁਸੀਂ ਚੀਕਾਂ ਮਾਰਦੇ ਹੋ। ਫਿਲਮਾਂ ਬਣਾਉਣਗੇ ਉਹਦੇ 'ਚ ਦਿਖਾਉਣਗੇ ਕਿ ਜੀ ਜਿਹਨਾਂ ਲੋਕਾਂ ਦੇ ਉੱਤੇ ਜਾਤ ਵਰਨ ਦੇ ਨਾਂ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਜ਼ੁਲਮ ਹੁੰਦਾ, ਉਹਦਾ ਇੱਕੋ ਇੱਕ ਹੱਲ ਆ। ਹਾਲਾਂਕਿ ਸਾਡੇ ਗੁਰੂ ਪਾਤਸ਼ਾਹ ਨੇ ਵੀ ਸਾਨੂੰ ਮੱਤ ਦਿੱਤੀ ਹੋਈ ਆ, ਚੂੰਕਾਰ ਅਜਾ ਹਮ ਹੀਰ ਤੇ ਦਰ ਗੁਜਸਤ ਹਾਲਾਤ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ। ਅਸੀਂ ਉਹ ਤੇ ਸਟੈਂਡ ਵੀ ਲੈਂਦੇ ਕਰਦੇ, ਜਦੋਂ ਕੋਈ ਗੱਲ ਹੀਰੋ ਲੰਘ ਜਾਵੇ ਫਿਰ ਆ ਖੰਡਾ ਖੜਕਾਉਂਦੇ ਆ। 84 'ਚ ਖੜਕਾਏ ਸੀ। ਹੁਣ ਗੱਲ ਤੁਹਾਡੀ ਹੈ, ਤੁਸੀਂ ਭਾਰਤੀ ਫਿਲਮਾਂ ਰਾਹੀਂ ਤਾਂ ਲੋਕਾਂ ਨੂੰ ਮੱਤਾਂ ਦਿੰਦੇ ਹੋ ਕਿ ਜਿਹੜੇ ਜ਼ੁਲਮ ਕਰਦੇ ਆ ਠੋਕੋ, ਤੇ ਜਦੋਂ ਠੋਕਣ ਤੁਰਦਾ ਫਿਰ ਚੀਕਾਂ ਮਾਰਦੇ ਆ ਤਾਂ ਮਾਓਵਾਦੀ ਬਣ ਗਏ ਜੀ, ਇਹ ਤਾਂ ਫਲਾਨਾ ਸਿੰਘ ਬਣ ਗਏ ਜੀ। ਫਿਰ ਕਿਉਂ ਨਾ ਉਹਨਾਂ ਨੂੰ ਵੀ ਭਾਰਤੀਆਂ ਫਿਲਮਾਂ 'ਚੋਂ ਮੱਤ ਲਈ ਹੈ ਜੀ ਇਹਨਾਂ। ਤੇ ਉਵੇਂ ਹੀ ਜਿਹੜੇ ਤੁਸੀਂ ਆਪਦੀਆਂ ਭਾਰਤੀ ਬੀਬੀਆਂ ਨੂੰ, ਔਰਤਾਂ ਨੂੰ ਮੱਤਾਂ ਦਿੰਦੇ ਹੋ ਵੀ ਵੱਧ ਤੋਂ ਵੱਧ ਨੰਗੀ ਹੋ ਕੇ ਦਿਖਾਓ, ਜਿਹੜੀ ਉਹ ਵਧੀਆ, ਉਹ ਮਿਸ ਇੰਡੀਆ ਆ, ਫਲਾਨਾ ਹੈ ਤੁਮ ਕਰਨਾ। ਹੁਣ ਸਿੱਖ ਫਲਸਫਾ ਤਾਂ ਇਹ ਚੀਜ਼ਾਂ ਮੰਨਦਾ ਨਹੀਂ, ਪਰ ਤੁਸੀਂ ਫਿਰ ਆਪਦੀਆਂ ਧੀਆਂ ਭੈਣਾਂ ਨੂੰ ਉਵੇਂ ਕਰੋ। ਤੇ ਕਾਹਤੋਂ ਲਿਖ ਮੰਦਿਰਾਂ ਦੇ ਬਾਹਰ ਲਾਉਂਦੇ ਹੋ ਵੀ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਆਉਣਾ ਗਲਤ ਆ। ਸਾਡੀ ਸਿੱਖ ਸਿਵਲਾਈਜੇਸ਼ਨ, ਸਾਡਾ ਸਿੱਖ ਧਰਮ ਇਹ ਚੀਜ਼ਾਂ ਵਿੱਚ ਬੜਾ ਸਪਸ਼ਟ ਹੈ ਕਿ ਕਿਵੇਂ ਜਿਉਣਾ, ਕਿਵੇਂ ਰਹਿਣਾ। ਇਹ ਨਹੀਂ ਕਿ ਫਲਾਨੀ ਤਰ੍ਹਾਂ ਦੇ ਕੱਪੜੇ ਪਾਉਣੇ ਗਲਤ ਆ ਜਾਂ ਫਲਾਨੀ ਤਰ੍ਹਾਂ ਦੇ ਹੀ ਪਾਓ। ਗੱਲ ਇਹ ਆ ਕਿ ਜਿਹੜੇ ਕੱਪੜੇ ਲੀੜੇ ਪਾਇਆ ਆਲੇ ਦੁਆਲੇ ਦੇ ਵਿੱਚ ਆਪਾਂ ਚੰਗੇ ਨਹੀਂ ਲੱਗਦੇ, ਜਿਹਦੇ ਵਿੱਚ ਆਪਦੇ ਆਲੇ ਦੁਆਲੇ 'ਚ ਵੱਡੇ ਛੋਟਿਆਂ 'ਚ ਗਲਤ ਪ੍ਰਭਾਵ ਜਾਂਦਾ, ਉਹ ਕੱਪੜੇ ਨਾ ਪਾਓ। ਤੇ ਜਿਹੜੇ ਲੀੜੇ ਕੱਪੜੇ ਪਾ ਕੇ ਤੁਹਾਡੇ ਆਲੇ ਦੁਆਲੇ 'ਚ ਤੁਹਾਡਾ ਸਾਰਾ ਵਧੀਆ ਲੱਗਦਾ ਉਹ ਪਾ ਲਓ। ਇਹ ਤਾਂ ਕਿਹਾ ਨਹੀਂ ਵੀ ਆਹ ਨਾ ਪਾਓ ਤੇ ਆਹ ਹੀ ਪਾਓ। ਇਸ ਚੱਕਰ ਮੌਕੇ ਤੁਸੀਂ ਉਦੋਂ ਸਾਰਾ ਇੰਡੀਆ ਲੇਰਾ ਮਾਰਦਾ ਸੀ, ਤੇ ਅਸੀਂ ਕਿਸੇ ਦਲਿਤ ਨੂੰ ਜਾਂ ਕਿਸੇ ਨੂੰ ਹੋਰ ਬਣਨ ਤੋਂ ਨਹੀਂ ਮਨਾ ਕਰਦੇ। ਤੇ ਤੁਸੀਂ ਆਹ ਸਾਰਾ ਮੀਡੀਆ ਜਿਹੜਾ ਇੰਡੀਆ ਦਾ ਉਦੋਂ ਕਿੱਥੇ ਗਿਆ ਹੋਇਆ ਸੀਗਾ, ਜਦੋਂ ਆ ਜਿਹੜੀ ਭਾਰਤ ਦੀ ਰਾਸ਼ਟਰਪਤੀ ਆ ਇਹਨੂੰ ਮੰਦਿਰ 'ਚ ਨਹੀਂ ਵੜਨ ਦਿੱਤਾ। ਜਦੋਂ ਉਹ ਮੰਦਿਰ ਦੇ ਪੁਜਾਰੀ ਜਸਟੀਫਾਈ ਕਰ ਰਹੇ ਸੀ, ਜੇ ਕਿਸੇ ਗੱਲ ਨੂੰ ਇੱਥੇ ਕੋਈ, ਪਹਿਲੀ ਗੱਲ ਤਾਂ ਸਾਡੇ ਚਲੋ ਧਰਮ 'ਚ ਹੈ ਨਹੀਂ, ਪਰ ਸਾਡੇ ਧਰਮ ਦੀ ਕੋਈ ਮਰਿਆਦਾ ਦੇ ਹਿਸਾਬ ਨਾਲ ਇਹੋ ਜਿਹੀ ਗੱਲ ਜਿਹੜੀ ਬਾਹਮਣ ਨੂੰ ਚੰਗੀ ਨਹੀਂ ਲੱਗਦੀ, ਵੈਸੇ ਤਾਂ ਸਭ ਕੁਝ ਨਹੀਂ ਚੰਗਾ ਲੱਗਦਾ ਸਾਡਾ ਉਹਨੂੰ,
ਤੇ ਜੇ ਸਾਡਾ ਕੋਈ ਵਿਚਾਰਵਾਨ ਉਹਦੇ ਬਾਰੇ ਆਪਦੀ ਰਾਏ ਦੇਣ ਲੱਗੇ ਕਿ ਸਾਡੇ ਧਰਮ ਦੇ ਅਨੁਸਾਰ ਇਹ ਗੱਲ ਠੀਕ ਨਹੀਂ, ਤੇ ਤੁਹਾਡੇ ਚੈਨਲਾਂ ਵਾਲੇ ਉਹਨੂੰ ਟੁੱਟ ਕੇ ਪੈਂਦੇ ਆ। ਮੈਂ ਚੇਤੇ ਕਰਾਉਣਾ ਗੱਲ, ਥੋੜੀ ਜਿਹੀ ਗੱਲ ਸਮਝਾਉਣ ਲਈ। ਬੰਦਿਆਂ ਦੇ ਨਾਂ ਵਰਤਣੇ ਪੈਂਦੇ ਆ ਕਿਸੇ ਗੱਲ ਨੂੰ ਕਹਿਣ ਲਈ, ਉਹਦਾ ਤਾਂ ਚਲੋ ਸਾਰਾ ਕੁਝ ਠੀਕ ਹੀ ਹੈ। ਜਦੋਂ ਸੌਦੇ ਵਾਲੇ ਸਾਧ ਨੇ, ਸਰਸੇ ਵਾਲੇ ਨੇ ਪਖੰਡ ਕੀਤਾ, ਉਦੋਂ ਟੀਵੀ ਚੈਨਲਾਂ ਦੇ ਉੱਤੇ ਬਹਿਸ ਚੱਲ ਪਈ। ਸਾਡੇ ਸਿੱਖ ਫਲਸਫੇ ਦੇ ਅਨੁਸਾਰ ਸਾਡੇ ਕੁਝ ਆਗੂ ਸੱਜਣ, ਬੇਸ਼ੱਕ ਸਿਆਸੀ ਤੌਰ ਤੇ ਜਾਂ ਕਿਸੇ ਹੋਰ ਕਾਰਨਾਂ ਕਰਕੇ ਅਸੀਂ ਉਹਨਾਂ ਨਾਲ ਬਹੁਤੇ ਮਸਲਿਆਂ ਤੇ ਵਖਰੇਵੇਂ ਰੱਖਦੇ ਹੋਈਏ, ਪਰ ਉਹਨਾਂ ਦਾ ਚਲੋ ਉਸ ਮੌਕੇ ਬੋਲਣਾ ਜਾਇਜ਼ ਸੀ ਕਿ ਸਾਡੇ ਸਿੱਖ ਫਲਸਫੇ 'ਚ ਦੇਹਧਾਰੀ ਗੁਰੂ ਡੰਮ ਦੀ ਪਰੰਪਰਾ ਨਹੀਂ ਹੈ। ਅਸੀਂ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦਦਾਰ ਖਾਲਸੇ। ਸਾਡੇ ਫਲਸਫੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਣੀ ਕਿ ਸ਼ਬਦ ਗੁਰੂ ਨੂੰ ਅਸੀਂ ਮੰਨਦੇ ਹਾਂ, ਤੇ ਸਾਡੇ ਦੇਹਧਾਰੀ ਗੁਰੂ ਡੰਮ ਵਾਲਾ ਫਾਹਾ ਵੱਢਦਾ ਸਾਡਾ ਕੰਮ ਨਿਬੇੜਤਾ ਦਸ਼ਮੇਸ਼ ਪਾਤਸ਼ਾਹ ਨੇ, ਜਦੋਂ ਗੁਰੂ ਮਾਨਿਓ ਗ੍ਰੰਥ ਦਾ ਸਾਨੂੰ ਸਿਧਾਂਤ ਬਖਸ਼ ਦਿੱਤਾ। ਤੇ ਇਹ ਜਿਹੜੇ ਸਰਸੇ ਵਾਲੇ ਵਰਗੇ ਨੇ, ਇਹ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਕਮਜ਼ੋਰ ਹਿੱਸੇ ਆ ਉਹਨਾਂ ਨੂੰ ਪੱਟ ਰਹੇ ਨੇ, ਉਹਨਾਂ ਨੂੰ ਦੇਹਧਾਰੀ ਗੁਰੂ ਡੰਮ ਦੇ ਮੱਕੜ ਜਾਲ 'ਚ ਫਸਾ ਰਹੇ। ਔਰ ਜਿਵੇਂ ਕਹਿੰਦੇ ਆ ਵੀ ਅੰਨਾ ਜਿਹੜਾ ਹੈਗਾ ਉਹ ਖੂਹ 'ਚ ਸਿੱਟੂ ਜਾ ਕੇ, ਉਵੇਂ ਆਪ ਤਾਂ ਇਹਨਾਂ ਦੇ ਪੱਲੇ ਥੱਲੇ ਕੁਝ ਹੈ ਨਹੀਂ, ਤੇ ਇਹ ਸਿੱਖਾਂ ਨੂੰ ਸੱਚੇ ਸੁੱਚੇ ਮਾਰਗ ਤੋਂ ਥੜਕਾ ਕੇ ਕਿਸੇ ਪਾਸੇ ਹੋਰ ਲਿਜਾ ਰਹੇ। ਏਦਾਂ ਦੀ ਜਦੋਂ ਚਰਚਾ ਚੱਲ ਰਹੀ ਸੀ, ਕੁਦਰਤੋਂ ਉਸ ਬੁਲਾਰੇ ਨੂੰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਵਧੀਆ ਉਹਦੇ ਤੋਂ ਗੱਲਾਂ ਸਿੱਖ ਫਲਸਫੇ ਦੀਆਂ ਕਹਿ ਹੋ ਗਈਆਂ ਕਿ ਸਾਡਾ ਗੁਰੂ ਕਿਵੇਂ, ਕੌਣ ਹੁੰਦਾ, ਸਾਡੇ ਫਲਸਫੇ 'ਚ ਆ ਚੀਜ਼। ਮੈਂ ਉਹ ਕਦੇ ਭੁੱਲ ਨਹੀਂ ਸਕਿਆ ਕਿ ਇੱਕ ਪਾਸੇ ਸਿੱਖ ਮਾਨਸਿਕਤਾ ਜਿਹੜੀ ਹੈ ਉਹ ਪੂਰੀ ਜ਼ਖਮੀ ਸੀ, ਕਿਉਂਕਿ ਉਦੋਂ ਅਕਾਲੀ ਦਲ ਬਾਦਲ ਜਿਹੜਾ, ਇਹਨਾਂ ਨੇ ਭਾਰਤੀ ਹਕੂਮਤੀ ਤੰਤਰ ਨੇ, ਐਂਟੀ ਸਿੱਖ ਤਾਕਤਾਂ ਨੇ ਬੜਾ ਚਾਅ ਚੜਿਆ ਹੋਇਆ ਸੀ ਕਿ ਸਿੱਖਾਂ ਦੀ ਬੜੀ ਇਸ ਮੌਕੇ ਬੇਬਸੀ ਆ, ਲਾਚਾਰਗੀ ਆ, ਤੇ ਇਹ ਬੜਾ ਔਖਾ ਫੀਲ ਕਰਦੇ। ਉਸ ਮੌਕੇ ਉਹ ਜਿਹੜੇ ਚੈਨਲ ਦੇ ਉੱਤੇ ਬਾਕੀ ਲੰਡੂ ਬੈਠੇ ਸੀ, ਉਹਨਾਂ ਸਭ ਨੇ ਇਸ ਗੱਲ ਦਾ ਜੀ ਵੀ ਨਹੀਂ ਜੀ ਦੇਹਧਾਰੀ ਗੁਰੂ ਡੰਮ ਜੇ ਤੁਹਾਡੇ 'ਚ ਨਹੀਂ ਹੈਗਾ ਜੀ, ਉਹ ਫਲਾਨਾ ਕਿਵੇਂ ਜੀ, ਉਹ ਲਾਲੇ ਹਿੰਦੂ ਹੈ। ਮਤਲਬ ਕਿ ਉਸ ਸਿੱਖ ਨੂੰ ਝੂਠਾ ਸਾਬਤ ਕਰਨ ਲਈ ਹੋਰ ਧਰਮਾਂ ਦੀਆਂ ਮੱਤਾਂ ਦੇਣ। ਭਾਈ ਹੋਰ ਧਰਮ ਚਾਹੇ ਨੰਗੇ ਹੋ ਕੇ ਨੱਚਣ, ਸਾਨੂੰ ਕੀ, ਅਸੀਂ ਤਾਂ ਆਪਦਾ ਦੇਖਣਾ। ਉਵੇਂ ਹੀ ਜੇਕਰ ਹੋਰ ਧਰਮ ਔਰਤਾਂ ਨੂੰ ਨੰਗੀਆਂ ਕਰਕੇ ਮੰਦਿਰਾਂ 'ਚ ਵੜਨ ਦਾ ਮਨਜ਼ੂਰ ਕਰਦੇ ਤਾਂ ਕਰਨ, ਸਾਨੂੰ ਕਾਹਤੋਂ ਚੀਕਾਂ ਮਾਰਦੇ ਸੀ ਉਦੋਂ ਵੀ ਇਹ ਕੁੜੀ ਜਿਹੀ ਆਈ ਆ ਫਲਾਨਾ ਹੈ। ਹੁਣ ਫਿਰ ਆਪਦੀ ਵਾਰੀ ਕਿਉਂ ਭਾਈ ਚੀਕਾਂ ਮਾਰਦੇ ਹੋ ਨਾ ਹੁਣ ਬਈ ਉਹ ਜੀ ਉੱਥੇ ਕੈਪਰੀ ਨਹੀਂ ਪਾ ਕੇ ਆਉਣੀ, ਫਲਾਨਾ ਨਹੀਂ ਪਾ ਕੇ ਆਉਣਾ, ਫਲੈਕਸਾਂ ਬਣਾ ਕੇ ਲਾਉਂਦੇ। ਜਦੋਂ ਤਾਂ ਸਿੱਖ ਉਹ ਕੰਮ ਕਰਨ ਉਦੋਂ ਤਾਂ ਕਹਿੰਦੇ ਉਹ ਬੜਾ ਪਾਪ ਹੋ ਗਿਆ, ਤੇ ਜਦੋਂ ਆਪ ਲਾਉਂਦੇ ਆ ਉਦੋਂ ਕਾਹਤੋਂ ਨਹੀਂ ਚੀਕਾਂ ਪੈਂਦੀਆਂ ਵੀ ਉਦੋਂ ਸਾਰੇ ਭਾਰਤ ਦਾ ਮੀਡੀਆ ਕਿੱਥੇ ਮਰ ਜਾਂਦਾ। ਉਹ ਜਿੱਦਣ ਭਾਰਤ ਦੀ ਰਾਸ਼ਟਰਪਤੀ ਨੂੰ ਉਹਦੇ ਜਾਤ ਬਰਾਦਰੀ ਕਰਕੇ ਤੁਸੀਂ ਅੰਦਰ ਨਹੀਂ ਵੜਨ ਦਿੱਤਾ ਮੰਦਿਰ 'ਚ, ਉਦੋਂ ਚੈਨਲਾਂ ਦੇ ਉੱਤੇ ਉਹ ਲਾਲਿਆਂ ਭੋਲਿਆਂ ਦੀ, ਉਹਨਾਂ ਪਿਆਰੀਆਂ ਦੀ, ਬਾਹਮਣਾਂ ਦੀ ਦੁਰਗਤੀ ਹੋਣੀ ਚਾਹੀਦੀ ਸੀ ਵੀ ਕਿਹੜਾ ਤੁਹਾਡਾ ਧਰਮ ਹੋਏ, ਕਿੱਥੇ ਆ ਭਾਰਤ ਦਾ ਸੰਵਿਧਾਨ ਜਿਹੜਾ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ। ਇਸੇ ਭਾਰਤ ਵਿੱਚ ਇਸੇ ਸੰਵਿਧਾਨ ਦੀ ਛਤਰ ਛਾਇਆ ਹੇਠ ਹਜ਼ਾਰਾਂ ਨਹੀਂ ਲੱਖਾਂ ਹੀ ਲੋਕਾਂ ਦੇ ਨਾਲ ਦੁਰਗਤੀ ਹੋ ਰਹੀ ਆ ਜਾਤ ਦੇ ਨਾਂ ਤੇ। ਤੂੰ ਜਿਹੜਾ ਕਿਉਂ ਜੀ ਐਨਕਾਂ ਲਾਈਆਂ, ਪੱਗ ਕਿਉਂ ਬੰਨੀ, ਘੋੜੀ ਤੇ ਕਿਉਂ ਚੜਿਆ, ਇਹ ਸਾਰਾ ਕੁਝ ਕਰਨ ਕਰਾਉਣ ਵਾਲਾ ਹੈਗਾ ਹਿੰਦੂ ਧਰਮ। ਇਹ ਧਰਮ ਕਹਿੰਦੇ ਆ ਜੀ ਇਸ ਪਾਪ ਨੂੰ। ਜਿੰਨਾ ਜ਼ੁਲਮ ਮਨੁੱਖਤਾ ਤੇ ਰੱਬ ਦੇ ਨਾਂ ਦੇ ਉੱਤੇ ਹਿੰਦੂ ਧਰਮ ਵਾਲਿਆਂ ਨੇ ਕੀਤਾ, ਉਹ ਵਿਚਾਰੇ ਨਾਸਤਕ ਨਾ ਹੋਣ ਤਾਂ ਬੋਧੀ ਬਣਨ, ਤਾਂ ਹੋਰ ਕੀ ਹੋਣ, ਤਾਂਹੀਓ ਬੋਧੀ ਬਣ ਗਏ ਸੀ ਸਾਰੇ ਵਿਚਾਰੇ। ਖੈਰ ਅੱਜ ਵਾਲੇ ਜਿਹੜੇ ਲੋਕ ਨੇ ਆ ਜਿਹੜੇ ਦਲ ਧਕਾਉਂਦੇ ਆ, ਅੱਜ ਸਾਰਿਆਂ ਕੋਲੇ ਸੋਸ਼ਲ ਮੀਡੀਆ, ਸਾਰਿਆਂ ਕੋਲੇ ਪੜ੍ਹਿਆ ਲਿਖਿਆ ਹੋਣ ਕਰਕੇ ਫਿਲਮਾਂ ਰਾਹੀਂ, ਨਾਟਕਾਂ ਰਾਹੀਂ, ਕਿਤਾਬਾਂ ਰਾਹੀਂ ਇਹ ਗੱਲ ਪਹੁੰਚ ਚੁੱਕੀ ਆ ਕਿ ਇੱਕ ਪਾਸੇ ਹਿੰਦੂ ਮਤ ਹੈ ਜਿਹੜਾ ਭਾਰਤ ਵਿੱਚ ਬਾਹਰੋਂ ਆਏ ਆਰੀਅਨ ਨਸਲ ਵਾਲਿਆਂ ਦਾ ਇੱਕ ਢਾਂਚਾ ਆ, ਜਿਹਦੇ ਵਿੱਚ ਉਹਨਾਂ ਨੇ ਜਾਤ ਵਰਣ ਦੀਆਂ ਵੰਡੀਆਂ ਦੇ ਹਿਸਾਬ ਨਾਲ ਮਨੁੱਖਤਾ ਨੂੰ ਵੰਡ ਕੇ ਬਾਹਮਣ ਦੀ ਸਰਦਾਰੀ ਕਾਇਮ ਕੀਤੀ ਆ, ਤੇ ਭਾਰਤ ਦੇ ਜਿਹੜੇ ਅਸਲ ਵਾਸੀ ਸੀ ਉਹਨਾਂ ਦੇ ਛਤਰ ਫੇਰਨ ਦਾ ਜੁਗਾੜ ਕੀਤਾ ਵੀ ਤੁਸੀਂ ਸ਼ੂਦਰ ਹੋ, ਤੇ ਆਪਾਂ ਭਾਈ ਸ਼ੂਦਰ ਕਾਹਤੋਂ ਕਹਾਉਣਾ, ਆਪਾਂ ਛੱਡੋ, ਆਪਾਂ ਕੋਈ ਰਾਹ ਲੱਭੋ। ਉਹ ਰਾਹ ਕਿੱਥੋਂ ਮਿਲੂ, ਉਹ ਖਾਲਸਾ ਸਜੋ, ਸਿੱਖ ਸਜੋ। ਕੇਰਲਾ ਤੋਂ ਖਬਰਾਂ ਆ ਰਹੀਆਂ ਨੇ ਸਿੱਖ ਸੱਜ ਗਏ, ਹਰਿਆਣੇ ਤੋਂ ਸਾਡੇ ਉਹ ਸੱਜਣਾ ਮਨੋਜ ਸਿੰਘ ਦੂਹਨ ਉਹ ਸਿੱਖ ਉਹ ਹੋਰ ਬੜੇ ਸਿੱਖ ਸੱਜ ਰਹੇ ਨੇ। ਜਿਨ੍ਹਾਂ ਨੂੰ ਸਮਝ ਲੱਗ ਰਹੀ ਆ ਉਹ ਸਿੱਖ ਸੱਜ ਰਹੇ ਨੇ ਤੇ ਸਿੱਖੀ ਵੱਲ ਆ ਰਹੇ ਨੇ। ਇਸੇ ਗੱਲ ਤੋਂ ਲਾਲਿਆਂ ਭੋਲਿਆਂ ਦੀਆਂ ਚੀਕਾਂ ਪੈ ਰਹੀਆਂ ਨੇਗੀਆਂ
कि असीं तां राष्ट्रपति नहीं बन दिता, ये सिख सजड़ी जांदे ने, ये तां कहानी उल्ट हो गई। दूजे पासे जिहड़े सिख सज रहे ने वो कहंदे आ भी कमाल आ, एक पासे सिख धर्म आ जिहदे विच वड्डी तो वड्डी पोस्ट आ जिहड़ी उहदे ते बगैर जात गोत विचारे अकाल तख्त दा जथेदार सब तो मेन पोस्ट आ। ते जेकर 1920 तो लैके हुण तक दे जथेदारां वल बाहमण दे दित्ते होए नकब जिहड़े कि फलाना फलानी बरादरी दा, उत्थे साहब ही देखणगे कि बिल्कुल ही जिन्हां नूं बाहमण शूदर कहंदा ਉਹ ਬਰਾਦਰੀਆਂ ਦੇ ਹੀ ਸਾਰੇ ਇੱਥੇ ਵੱਡੀਆਂ ਵੱਡੀਆਂ ਪੋਸਟਾਂ ਤੇ ਬਿਰਾਜਮਾਨ ਰਹੇ। ਸੋ ਸਿੱਖ ਧਰਮ ਦੇ ਵਿੱਚ ਜਾਤ ਪਾਤ ਦੇ ਨਾਂ ਤੇ ਕਿਸੇ ਵੀ ਤਰੀਕੇ ਦੀ ਡਿਸਕ੍ਰਿਮੀਨੇਸ਼ਨ, ਕਿਸੇ ਵੀ ਤਰੀਕੇ ਦਾ ਮਾੜਾ ਜਿਹੜਾ ਪੱਖ ਆ ਉਹ ਨਹੀਂ ਆ ਸਕਦਾ। ਤੇ ਜੇ ਕੋਈ ਚਾਂਵਲਿਆ ਹੋਇਆ ਕਰ ਬੈਠੇ ਉਹਦੀ ਖਾਲਸਾ ਪੰਥ ਖਿਲਾਫ ਭੁਗਤਦਾ, ਹਿੰਦੂਆਂ ਵਾਂਗੂ ਨਹੀਂ ਕਿ ਫੇਰ ਕੀ ਹੋ ਗਿਆ ਜੇ ਤੇਰੇ ਨਾਲ ਇਹ ਹੋ ਗਿਆ, ਇਹ ਤਾਂ ਤੁਹਾਡੇ ਧਰਮ ਦੀ ਮਰਿਆਦਾ ਜੀ, ਹਿੰਦੂ ਧਰਮ ਅਨੁਸਾਰ ਤੂੰ ਸ਼ੂਦਰ ਆ, ਤੇਰੇ ਜੁੱਤੀਆਂ ਪੈਣੀਆਂ ਠੀਕ ਨੇ। ਹੁਣ ਜੇਕਰ ਜਿਹੜੇ ਚੈਨਲਾਂ ਦੇ ਉੱਤੇ ਮਾੜੀ ਮੋਟੀ ਪੁਜਾਰੀ ਜੇ ਬੋਲਦੇ ਸੀਗੇ ਉਹਨਾਂ ਦੀ ਤੁਸੀਂ ਗੱਲ ਸੁਣੋ, ਆਹੀ ਕਹਿੰਦੇ ਨੇ ਕਿ ਜੀ ਜਦੋਂ ਉਹ ਜਿਹੜੀ ਰਾਸ਼ਟਰਪਤੀ ਆ ਭਾਰਤ ਦੀ ਉਹ ਫਲਾਨੀ ਬਰਾਦਰੀ ਦੀ ਆ ਤੇ ਉਹਨਾਂ ਨਾਲ ਫਿਰ ਇਹੀ ਕੁਝ ਹੋਣਾ ਸੀਗਾ ਜੀ, ਤੇ ਉਹ ਨਹੀਂ ਬਣਨ ਦਿੱਤੀ ਜਾ ਸਕਦੀ, ਫਲਾਨੀ ਨਹੀਂ ਆ ਸਕਦੀ। ਜੇ ਐਂ ਕਰੂ ਤਾਂ ਹਕੀਕਤ ਇਹ ਹੈ ਕਿ ਹਿੰਦੂ ਧਰਮ ਦੀ ਜਿਹੜੀ ਵਰਣ ਆਸ਼ਰਮ ਦੀ ਮਰਿਆਦਾ ਉਹਦੇ ਵਿੱਚ ਉਲਝ ਕੇ ਹਿੰਦੂ ਭਾਈਚਾਰੇ ਨੇ जिस तरीके नाल भारत के असल वासियों नाल पिछले 5000 साल तो इत्थे जगत परिवार एक किताब हथ लगी, ਉਹਦੇ ਵਿੱਚ शब्द वरत्या होया सी, हालांकि अज के हिसाब नाल ਉਹ शब्द ठीक नहीं, अज उस शब्द के अर्थ होर ने, पर जदों वो किताब लिखी गई होनी है हो सकता उदों इस तरीके नाल ना होवे। उन्हें लिखिया भी 5000 साल तो भारत विच लताड़ी जा रही कौम हरिजन, जड़ के भारत के मूल वासियों बारे उन्हें इस तरह दी गल्लां लिखी। हुण एक पासे सारे संसार दे विच उस खालसा मत पंथ दी सिख धर्म की जय जयकार वध रही है, जिहड़ा ब्राह्मणवाद दीयां बुनियादां हिलाउण दे समर्थ, जिहने जात वरण और मकालफ वर्गे मिस्टर डी पैट्रिक गोरिया ने पढ़िया ने ये गल्लां मन्नियां कि ब्राह्मणवादियां नूं इस गल दी तकलीफ आ कि सिख धर्म ने साडे जात वरण वाले सिस्टम दीयां बुनियादां हिला दित्तियां। इस चीज की तकलीफ दे विचों वो बड़ा कुछ करदे कराउंदे आए ने। हुण उन्हां नूं सब तो वध तकलीफ आ कि पहला तां सिख एक फलसफा ही सी, पर हुण ये इस वेले जे राज भाग स्थापित कर गए, जे खालिस्तान होंद विच आ गया, समझ लो सारे भारत दे ये जिहड़े साडे शिकंजे विच जुत्तियां खांदे लोग ने, ये सारे जिहड़े नूं असीं शूदर कह के जां शूदर ना भी कहो, किसी होर हिसाब किताब दे विच जिहड़े ब्राह्मणवाद दे सताए हुए ने, उन्हां सारियां ने साडे तो बागी हो के खालिस्तान दे एजेंडे तो प्रेरणा लैके इहदे टुकड़े हो जाणगे इस मुल्क। सो ये जिहड़ा डर वा इहदे विचों ही आ सारे पखंड निकलते आ कि फलाने नूं मरवा दो, फलाने की गल उड़ा दो, फलाना मर गया। ये जिहड़ियां करतूतां ने इहदे विच तुसीं ये समझो भी चीकां पै रही। मान लो भी चलो मान लैने भी तुसीं 500-700 साडा एक्टिविस्ट सिख आ जिहड़ा वो मार दिंदे हो, बाकियां नूं बदनाम कर दिंदे हो, इहदे नाल खालिस्तान दा एजेंडा खत्म हो जू। मैं गारंटी दिना खालसा पंथ वल्लों कि साडी कौम का फलसफा तुसीं समझदे ही नहीं। जदों साडे इत्थे कई बार ये गल चलती हुंदी आ भी जबै बाण लागे ओ तवै रोस जागे वाली गल जे किसी ने देखनी होवे, सिखां दा कोई धरना ला के बह जाए बंदा, कोई भी किसी मसले उत्ते धरना लग्या होवे ते सिख कौम दी उहनूं सपोर्ट ना मिल रही होवे, ते जेकर कोई एंटी सिख बंदा उस धरने बारे जां धरने दे मुद्दे बारे जां धरने दे विच मोढी आगूआं बारे कोई नीवी गल कह बैठे, फिर सारे खालसा पंथ नूं आ जांदा इस गल ते भी लै हुण असीं इहनूं कामयाब करके दिखावांगे। उदों पहलां उही बंदे उस धरने दे विशे दे जां धरना दे ऑर्गेनाइजरां दे नाल कोई बहुती तालमेल नहीं रखदे, पर जिद्दण कोई ताना मार दिंदा उदों बाद नहीं। उवें ही 1984 तक संत भिंडरां वालियां दे, खालिस्तानियां दे जां सिख कौम दे मसलियां दे बारे बहुत ज्यादा उवें दी जिहड़ी सीगी हमायत नहीं सी,
ਜਿਵੇਂ ਦੀ 1984 ਤੋਂ ਬਾਅਦ ਹੋਈ। 1984 ਨੇ ਖਾਲਸਾ ਪੰਥ ਨੂੰ ਇੱਕ ਮਿਹਣਾ ਮਾਰਿਆ ਵੀ ਆਹ ਹਿੰਦੂ ਕੱਟੜਪੰਥੀ ਗਲਾਂ 'ਚ ਟਾਇਰ ਤੁਹਾਡੇ ਪਾ ਰਹੇ, ਲੱਡੂ ਬਣ ਰਹੇ ਆ ਵੀ ਤੁਹਾਡੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਲਾਸ਼ਾਂ ਦੇ ਢੇਰ ਲਾਤੇ, ਤੇ ਤੁਸੀਂ ਅਜੇ ਵੀ ਕਹਿੰਦੇ ਹੋ ਭਾਈ ਭਾਈ। ਬਸ ਚੱਕ ਤੇ ਫੱਟੇ। ਫਿਰ 10 ਸਾਲ ਇੰਡੀਆ ਦੀਆਂ ਚੀਕਾਂ ਹੀ ਸੁਣੀਆਂ। ਉਹੀ ਹਿਸਾਬ ਕਿਤਾਬ ਹੋਣ ਵੀ ਆਹ ਜਿਹੜਾ ਤੁਸੀਂ ਮਾਰਬਰੀਆ ਜੇ ਕਰਦੇ ਫਿਰਦੇ ਹੋ ਨਾ, ਇਹ ਸਾਰੇ ਜਿਹੜੇ ਬੰਦੇ ਆ, ਇਹਨਾਂ ਚੋਂ ਬਹੁਤੇ ਜ਼ਿਆਦਾ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਵੀ ਜੇ ਮਾਰ ਦਈਏ ਕੰਮ ਸਰ ਜੂ, ਇਹ ਗੱਲ ਅਸੀਂ ਸਮਝਦੇ ਆ ਕਿ ਬਹੁਤੇ ਜ਼ਿਆਦਾ ਸਾਡੇ ਸੱਜਣ ਜਿਹੜੇ ਆ ਉਹ 1984 ਤੋਂ ਤੁਰੇ। ਉਦੋਂ ਉਹਨਾਂ ਦੀ ਉਮਰ 30 ਸਾਲ ਸੀ ਜੇ, ਤਾਂ ਅੱਜ 70-80 ਸਾਲ ਦੇ ਨੇ। ਵੈਸੇ ਵੀ ਸਾਲ 2 ਸਾਲ ਹੀ ਆ ਜੇ ਸਰੀਰਕ ਤੌਰ ਤੇ ਦੇਖਿਆ ਜਾਵੇ, ਕਿਸੇ ਕੋਈ ਇੱਥੇ ਉਮਰਾਂ ਹੁੰਦੀਆਂ ਨੇ ਬੜੀਆਂ ਲੋਕਾਂ ਦੀਆਂ, ਪਰ ਇਹ ਲੋਕ ਕੌਮ ਦੇ ਯੋਧੇ ਤੇ ਸ਼ਹੀਦ ਬਣਨ ਦੇ ਰਾਹ ਤੇ ਨੇ। ਜਿੰਨਾ ਟਾਈਮ ਇਹ ਹੈਗੇ ਆ, ਇਹਨਾਂ ਨੇ ਖਾਲਿਸਤਾਨ ਦਾ ਝੰਡਾ ਬੁਲੰਦ ਰੱਖਣਾ। ਜਦੋਂ ਇਹਨਾਂ ਨੇ ਚੜ੍ਹਾਈ ਕਰਨਾ, ਉਦੋਂ ਖਾਲਿਸਤਾਨ ਦੇ ਸ਼ਹੀਦਾਂ ਦੀ ਗਿਣਤੀ 'ਚ ਆਉਣਾ। ਅਸੀਂ ਤਾਂ ਤੁਹਾਡੇ ਅਹਿਸਾਨਮੰਦ ਆ ਇੰਡੀਆ ਵਾਲਿਓ, ਸਾਡੇ ਤੁਸੀਂ ਜਦੋਂ ਗੋਲੀਆਂ ਮਾਰਦੇ ਹੋ ਨਾ, ਉਦੋਂ ਸਾਡਾ ਜੀਵਨ ਸਫਲਾ ਹੋ ਜਾਂਦਾ, ਉਦੋਂ ਅਸੀਂ ਪੰਥ ਦੇ ਸ਼ਹੀਦਾਂ ਦੀ ਗਿਣਤੀ 'ਚ ਆ ਜਾਂਦੇ। ਸੋ ਭਾਈ ਹਰਦੀਪ ਸਿੰਘ ਨਿੱਜਰ ਜਾਂ ਭਾਈ ਪਰਮਜੀਤ ਸਿੰਘ ਪੰਜਵੜ ਜਾਂ ਹੋਰ ਜਿਹੜੇ ਤੁਸੀਂ ਸਮਝਦੇ ਹੋ, ਇਹਨਾਂ ਦੀ ਗੱਲ ਜਿਹੜੀ ਆ, ਤੁਸੀਂ ਇਹਨਾਂ ਨੂੰ ਯੋਧਿਆਂ ਤੇ ਸ਼ਹੀਦਾਂ ਦੀ ਗਿਣਤੀ 'ਚ ਸ਼ਾਮਲ ਕਰਤਾ। ਹੁਣ ਗੱਲ ਮੈਂ ਕਰਨ ਲੱਗਿਆ ਦੂਜੇ ਸਾਡੇ ਕੁਝ ਸੱਜਣ ਜਿਹੜੇ ਭਾਰਤੀ ਹਕੂਮਤੀ ਤੰਤਰ ਦਾ ਜਾਣੇ ਅਣਜਾਣੇ ਇੱਕ ਤਰੀਕੇ ਨਾਲ ਪੱਖ ਪੂਰ ਰਹੇ। ਉਹ ਕੀ ਕਰ ਰਹੇ ਨੇ ਕਿ ਸਿੱਖ ਕੌਮ ਦੇ ਨਾਇਕਾਂ ਦੇ ਬਾਰੇ ਕਿਰਦਾਰਕੁਸ਼ੀ ਕਰਨ ਵਾਲੀਆਂ ਜਾਂ ਕਲੇਸ਼ ਪਾਟੋ ਧਾੜ, ਬੇਇਤਫਾਕੀ, ਬੇਭਰੋਸਗੀ ਵਧਾਉਣ ਵਾਲੀਆਂ ਗੱਲਾਂ ਕਰੀ। ਇਹ ਨਹੀਂ ਕਿ ਸਾਡੀ ਕੌਮ ਦੇ ਯੋਧਿਆਂ ਤੋਂ, ਜੁਝਾਰੂਆਂ ਤੋਂ, ਸਰਗਰਮ ਸਿੱਖਾਂ ਤੋਂ ਕੋਈ ਗਲਤੀ ਹੋਈ ਨਹੀਂ ਹੋ ਸਕਦੀ। ਬਹੁਤ ਸਾਰੀਆਂ ਗੜਬੜਾਂ, ਬਹੁਤ ਸਾਰੇ ਗਲਤ ਫੈਸਲੇ ਹੋ ਸਕਦੇ। ਖਾਲਿਸਤਾਨ ਦੇ ਸੰਘਰਸ਼ ਵਿੱਚ ਸ਼ਾਮਲ ਰਹੇ ਜਾਂ ਇਸ ਵੇਲੇ ਸ਼ਾਮਲ ਸਿੰਘਾਂ ਦੇ ਵਿੱਚ ਬਹੁਤ ਸਾਰੀਆਂ ਘਾਟਾਂ, ਕਮਜ਼ੋਰੀਆਂ, ਊਣਤਾਈਆਂ ਕੋਈ ਵੱਡੀ ਗੱਲ ਨਹੀਂ। ਕਿਉਂ ਮਨੁੱਖ ਜਿਹੜਾ ਏਦਾਂ ਹੀ ਹੁੰਦਾ। ਤੋ ਇਹ ਗੱਲ ਦੇ ਬਹਾਨੇ ਕਿ ਫਲਾਨੇ 'ਚ ਆਹ ਨੁਕਸ ਸੀ, ਫਲਾਨੇ ਦਾ ਆਹ ਫੈਸਲਾ ਗਲਤ ਸੀ, ਕਿਤੇ ਆਪਾਂ ਸਮੁੱਚੀ ਖਾਲਿਸਤਾਨੀ ਲਹਿਰ ਨੂੰ ਇਸ ਤਰੀਕੇ ਨਾਲ ਕਾਟੀਆਂ ਨਾ ਲਾਉਂਦੇ ਜਾਈਏ। ਕਹਿੰਦੇ ਹੁੰਦੇ ਆ ਨਾ ਵੀ ਕਿਸੇ ਨੇ ਇੱਕ ਬਹੁਤ ਪਿਕਚਰ ਤਸਵੀਰ ਪੇਂਟਿੰਗ ਬਣਾ ਕੇ ਰੱਖਦੀ ਤੇ ਕੋਲੇ ਕਾਲਾ ਰੰਗ ਤੇ ਇੱਕ ਬ੍ਰਸ਼ ਜਿਹੜਾ ਸੀਗਾ ਰੱਖ ਗਿਆ, ਕੋਲੇ ਲਿਖ ਗਿਆ ਵੀ ਮੈਂ ਚੱਲਿਆ, ਮੈਂ ਆਪਦੇ ਵੱਲੋਂ ਬੜੀ ਸ਼ਾਨਦਾਰ ਪੇਂਟਿੰਗ ਬਣਾਈ ਆ, ਤੇ ਜਿਹਨੂੰ ਜਿਹੜੀ ਗੱਲ ਚੰਗੀ ਨਾ ਲੱਗੇ ਉਹ ਉੱਥੇ ਇਹਦੇ ਕਾਟੀ ਲਾ ਦੇ, ਕ੍ਰੋਸ ਬਣਾ ਦੇ। ਉਹ ਜਦੋਂ ਅੱਧੇ ਘੰਟੇ ਬਾਅਦ ਆਇਆ ਤੇ ਕੋਈ ਵੀ ਇਹੋ ਜਿਹਾ ਥਾਂ ਨਹੀਂ ਸੀ ਬਚਿਆ ਉਸ ਪੇਂਟਿੰਗ ਦਾ ਜਿੱਥੇ ਕਿਸੇ ਨਾ ਕਿਸੇ ਨੇ ਕ੍ਰੋਸ ਨਾ ਬਣਾਇਆ, ਕਾਟੀ ਨਾ ਲਾਈ। ਉਹ ਕਾਟੀਆਂ ਲਾਉਣ ਵਾਲੇ ਨਾ ਪੇਂਟਰ ਸੀ, ਨਾ ਉਹਨਾਂ ਨੂੰ ਕੋਈ ਆਰਟ ਦੀ ਸਮਝ ਸੀ, ਪਰ ਉਹ ਕਾਟੀ ਲਾਉਣੀ ਜਾਣਦੇ ਸੀ। ਉਵੇਂ ਹੀ ਬਹੁਤ ਸਾਰੇ ਲੋਕ ਹੁੰਦੇ ਆ ਇਹੋ ਜਿਹੇ ਜਿਹੜੇ ਕਾਟੀ ਲਾਉਣ ਦੇ ਮਾਹਿਰ ਨੇ। ਆਪ ਖਾਲਿਸਤਾਨ ਦੇ ਲਈ ਜਾਂ ਖਾਲਸਾ ਪੰਥ ਲਈ ਕੁਝ ਕਰਨ ਜਾਂ ਨਾ ਕਰਨ, ਪਰ ਕਾਟੀ ਲਾਉਣੀ ਬੜੀ ਵਧੀਆ ਜਾਣਦੇ। ਸੋ ਇਹੋ ਜਿਹੇ ਸੱਜਣ ਇੱਕ ਤਰੀਕੇ ਨਾਲ ਭਾਰਤੀ ਹਕੂਮਤੀ ਸਿਸਟਮ ਦੇ ਬਗੈਰ ਤਨਖਾਹ ਤੋਂ ਉਹਦੇ ਕਰਿੰਦੇ, ਬਗੈਰ ਤਨਖਾਹ ਤੋਂ। ਇੱਕ ਤਾਂ ਹੁੰਦਾ ਵੀ ਤਨਖਾਹਦਾਰ ਕੈਟ ਟਾਊਟ ਬਥੇਰੇ ਹੁੰਦੇ, ਇਹ ਲੋਕ ਵਿਚਾਰੇ ਬਿਨਾਂ ਤਨਖਾਹ ਤੋਂ ਹੀ ਭਾਰਤੀ ਹਕੂਮਤੀ ਸੇਵਾ ਕਰੀ। ਸੋ ਇਹੋ ਜਿਹੇ ਲੋਕ ਕਿਤਾਬਾਂ, ਫਿਲਮਾਂ, ਨਾਟਕਾਂ, ਘਟਨਾਵਾਂ, ਅਖਬਾਰੀ ਖਬਰਾਂ ਜਾਂ ਕਿਸੇ ਦੀ ਬਿਆਨਬਾਜ਼ੀ ਦੇ ਬਹਾਨੇ ਆਪਦੀ ਕੌਮ ਦੇ ਨਾਇਕਾਂ ਦੇ ਵਿੱਚ ਨੁਕਸ ਲੱਭ ਕੇ ਉਹਨਾਂ ਦੇ ਖਿਲਾਫ ਮਾਹੌਲ ਸਿਰਜਦੇ ਆ ਔਰ ਉਹ ਪੂਰੀ ਖਾਲਿਸਤਾਨੀ ਲਹਿਰ ਦਾ ਨੁਕਸਾਨ ਕਰਦੇ। ਫਰਕ ਕੁਛ ਨਹੀਂ ਪੈਣਾ। ਇਤਿਹਾਸ ਵਿੱਚ ਜ਼ਿਕਰ ਤੁਸੀਂ ਕਿਵੇਂ ਕਰਾਉਣਾ ਚਾਹੁੰਦੇ ਹੋ, ਇਹ ਗੱਲ ਮਾਇਨੇ ਰੱਖਦੀ। ਜੇਕਰ ਕਿਸੇ ਖਾਸ ਸ਼ਖਸੀਅਤ ਦੀ ਖਾਸ ਮੌਕੇ ਉੱਤੇ ਕੋਈ ਗੱਲ ਸਾਨੂੰ ਪਸੰਦ ਨਹੀਂ ਆਈ ਤੇ ਪੂਰੀ ਦੀ ਪੂਰੀ ਖਾਲਿਸਤਾਨੀ ਲਹਿਰ ਨੂੰ ਦੋਸ਼ੀ ਬਣਾਉਣ ਤੁਰ ਪਈਏ, ਇਹ ਫਿਰ ਸਾਨੂੰ ਇਤਿਹਾਸ ਵਿੱਚ ਜਾ ਕੇ ਜਵਾਬ ਦੇਣਾ ਪਊ ਵੀ ਅਸੀਂ ਖਾਲਿਸਤਾਨ ਦੇ ਹੱਕ 'ਚ ਭੁਗਤੇ ਕਿ ਹਿੰਦੁਸਤਾਨ ਦੇ ਹੱਕ 'ਚ ਭੁਗਤੇ। ਨਿਰਣਾ ਹਰ ਗੱਲ ਦਾ ਹੋ ਜਾਣਾ ਹੁੰਦਾ। ਵਕਤ ਕਦੇ ਕਿਸੇ ਨੂੰ ਬਖਸ਼ਦਾ ਨਹੀਂ। ਆ ਤੁਹਾਡੇ ਸਾਹਮਣੇ ਆ
ਬਾਦਲ ਦਲ ਵਾਲੇ, ਬਾਦਲ ਸੈਨਾ ਦੇ ਸਹਾਰੇ, ਭਾਰਤੀ ਹਕੂਮਤੀ ਤੰਤਰ ਦੇ ਸਹਾਰੇ ਐਉਂ ਸਮਝਦੇ ਸੀਗੇ ਵੀ ਚਾਹੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਅਦਬੀਆਂ ਕਰਾਈਏ, ਚਾਹੇ ਸੈਣੀ ਤੇ ਇਜ਼ਹਾਰ ਆਲਮ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਵੱਡੇ ਤੋਂ ਵੱਡੇ ਅਹੁਦੇ ਦਈਏ, ਅਸੀਂ ਤਾਂ ਸਦਾ ਲਈ ਚੜ੍ਹਾਈ 'ਚ ਰਹਿਣਾ। ਤੇ ਅੱਜ ਜਿਵੇਂ ਕਹਿੰਦੇ ਆ ਬੇਰਾਂ ਵੱਟੇ ਨਹੀਂ ਕੋਈ ਸਿਆਣ। ਹਾਂ, ਇਹ ਠੀਕ ਆ ਕਿ ਬੀਜੇਪੀ ਵਾਲਿਆਂ ਨੂੰ ਉਹਨਾਂ ਦੀ ਤੇ ਇਹਨਾਂ ਨੂੰ ਉਹਨਾਂ ਦੀ ਲੋੜ ਆ। ਕੱਲ ਨੂੰ ਦੱਸਦੇ ਆ ਵੀ ਵੱਡੇ ਬਾਦਲ ਦੀ ਗੈਰ ਹਾਜ਼ਰੀ 'ਚ ਪਹਿਲੀ ਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰੇ ਆਪਦੇ ਲਾਣੇ ਨੂੰ ਇਕੱਠਾ ਕਰਨਾ। ਕਈ ਚਰਚਾਵਾਂ ਚੱਲ ਰਹੀਆਂ ਨੇ, ਇੱਥੋਂ ਤੱਕ ਕਿਹਾ ਜਾ ਰਿਹਾ ਕਿ ਇਹ ਬਾਹਰ ਗੇੜਾ ਲਾਉਣ ਗਿਆ ਸੀ ਜਦੋਂ ਇਹਦੀ ਕੋਈ ਸੁਖਬੀਰ ਬਾਦਲ ਦੀ ਮੁਲਾਕਾਤ, ਕੋਈ ਸੈਟਲਮੈਂਟ ਹੋਈ ਆ। ਉਹ ਕਹਿੰਦੇ ਆ ਜੀ ਇਹਨਾਂ ਦੇ ਟੱਬਰ ਨੂੰ ਕਹਿੰਦੇ ਆ ਵੀ ਤੁਹਾਨੂੰ ਅਸੀਂ ਪਹਿਲੋਂ ਵਾਂਗੂ ਸੈੱਟ ਕਰ ਲੈਂਦੇ ਆ, ਵਜ਼ੀਰੀਆਂ ਦੇ ਦਿੰਦੇ ਆ ਤੇ ਤੁਸੀਂ ਸਾਡੇ ਨਾਲ ਆ ਜਾਓ। ਤੇ ਆ ਜਿਹੜਾ ਹੈਗਾ UCC, ਜਿਹੜਾ ਸਾਂਝਾ ਸਿਵਲ ਕੋਡ, ਇੱਕ ਤਾਂ ਇਹਦੀ ਹਮਾਇਤ ਕਰ ਦੋ। ਛੱਡੋ ਪਰਾਂ ਤੁਹਾਡਾ ਖਾਲਸਾ ਪੰਥ ਜਿਉਂਦਾ ਕਿ ਮਰਦਾ, ਤੁਸੀਂ ਆਪਦੀਆਂ ਵਜ਼ਾਰਤਾਂ ਮਾਣੋ ਤੇ ਤੁਸੀਂ ਆਪਦੇ ਨਾਲ ਬਾਦਲ ਸੈਨਾ ਜਿੰਨੀ ਕੁ ਲਿਆ ਸਕਦੇ ਹੋ ਉਹ ਲੈ ਆਓ। ਤੇ 370 ਧਾਰਾ ਜਦੋਂ ਕਸ਼ਮੀਰ ਵਾਲੀ ਖਤਮ ਕੀਤੀ ਸੀ ਉਦੋਂ ਵੀ ਤੁਸੀਂ ਸਾਡੇ ਨਾਲ ਸੀ, ਤੁਸੀਂ ਸਾਡੇ ਪੱਕੇ ਟਾਊਟ ਹੋ। ਠੀਕ ਆ, ਇੱਕ ਵਾਰੀ ਗੜਬੜ ਤੁਹਾਤੋਂ ਹੋ ਗਈ, ਪਰ ਪਹਿਲੋਂ ਵਾਲੀ ਤਨਖਾਹ ਤੇ ਕੰਮ ਕਰਨ ਲਈ ਆ ਜਾਓ ਤੁਸੀਂ। ਤੇ ਇਸ ਤਰੀਕੇ ਦਾ ਸੌਦਾ ਜੇ ਵੱਜ ਗਿਆ ਹੋਵੇ ਤਾਂ ਕੱਲ ਨੂੰ ਸਾਰਾ ਕੁਝ ਨੰਗਾ ਹੋ ਜਾਣਾ ਹੈ ਵੀ ਇਹਨਾਂ ਦਾ ਚੰਡੀਗੜ੍ਹ ਮੀਟਿੰਗ ਦੇ ਵਿੱਚ ਕੀ ਕੱਟਾ ਕੱਟੀ ਨਿਕਲਦਾ। ਪਰ ਲੋਕਾਂ ਨੂੰ ਇਤਿਹਾਸ ਦੇ ਵਿੱਚ ਇਹ ਸਾਰਾ ਕੁਝ ਦੇਖਣ ਨੂੰ ਕਿਵੇਂ ਮਿਲੂਗਾ, ਇਹ ਚੇਤੇ ਰੱਖਿਓ। ਇੱਕ ਪਾਸੇ ਆ ਲੋਕ ਨੇ ਜਿਹੜੇ ਖਾਲਿਸਤਾਨੀ ਕਹਿ ਕੇ ਕਤਲ ਕੀਤੇ ਜਾ ਰਹੇ ਨੇ, ਸ਼ਹੀਦ ਕੀਤੇ ਜਾ ਰਹੇ। ਇੱਕ ਪਾਸੇ ਉਹ ਲੋਕ ਨੇ ਜਿਨ੍ਹਾਂ ਨੂੰ ਵਜ਼ੀਰੀਆਂ ਜਾਂ ਅਹੁਦੇਦਾਰੀਆਂ ਬਖਸ਼ੀਆਂ ਜਾ ਰਹੀਆਂ। ਤੇ ਇਹ ਜਿਹੜੇ ਵਜ਼ਾਰਤਾਂ ਭੋਗਦੇ ਜਾਂ ਅਹੁਦੇਦਾਰੀਆਂ ਭੋਗਦੇ ਲੋਕ ਨੇ, ਉਹ ਚਾਹੇ ਸੋਨੇ ਦੇ ਚਮਚ ਵਿੱਚ ਚਾਂਦੀ ਦੀਆਂ ਪਲੇਟਾਂ 'ਚ ਪ੍ਰਸ਼ਾਦੇ ਛਕਣ, ਤੇ ਦੂਜੇ ਪਾਸੇ ਉਹ ਜਿਹੜੇ ਵਿਚਾਰੇ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਤੇ ਰੋਟੀ ਵੀ 2 ਟਾਈਮ ਮਿਲਦੀ ਆ, ਨਹੀਂ ਮਿਲਦੀ, ਕੱਚੀ ਪੱਕੀ ਰੋਟੀ ਖਾਂਦੇ ਆ, ਪਰ ਉਹ ਇਤਿਹਾਸ ਦਾ ਮਾਣ ਹੋਣਗੇ ਜਿਨ੍ਹਾਂ ਨੇ ਖਾਲਸਾ ਪੰਥ ਲਈ ਕੁਰਬਾਨੀਆਂ ਕੀਤੀਆਂ। ਤੋ ਇਸ ਮੌਕੇ ਜਿਹੋ ਜਿਹਾ ਮਾਹੌਲ ਹੈ ਉਹਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਹੈ ਬਈ ਜਦੋਂ 1990 ਦਾ ਦੌਰ ਆਇਆ, ਅਸੀਂ ਕਹਿੰਦੇ ਕਹਾਉਂਦੇ ਵੱਡੇ ਤੋਂ ਵੱਡੇ ਥੰਮ ਜਿਹੜੇ ਸਿੱਖ ਪੰਥ ਦੇ ਵਿੱਚ ਨੇ ਉਹਨਾਂ ਨੂੰ ਖਾਲਿਸਤਾਨ ਦੇ ਹੱਕ ਵਿੱਚ ਭੁਗਤਦਿਆਂ ਦੇਖੇ। ਵੱਡੇ ਬਾਦਲ ਨੇ ਤੇ ਜਥੇਦਾਰ ਟੌਹੜਾ ਸਾਹਿਬ ਨੇ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਜਿਹੜਾ ਬੁੱਟਰ ਘਾਲੀ ਉਸ ਟਾਈਮ UNO ਦਾ ਸਕੱਤਰ ਜਨਰਲ ਸੀ, ਉਹਨੂੰ ਜਿਹੜਾ ਮੈਮੋਰੰਡਮ ਦਿੱਤਾ ਸਿੱਖ ਕੌਮ ਦੇ ਹੱਕਾਂ ਲਈ, ਖਾਲਿਸਤਾਨ ਦੇ ਲਈ, ਉਹ ਤੇ ਦਸਤਖਤ ਕੀਤੇ ਸੀ। ਆ ਜਿਹੜਾ ਕੈਪਟਨ ਅਮਰਿੰਦਰ ਸਿੰਘ, ਇਹਦੀ ਇੱਕ ਫੋਟੋ ਬੜੀ ਘੁੰਮਦੀ ਹੁੰਦੀ ਆ, ਖਾਲਿਸਤਾਨ ਜਿੰਦਾਬਾਦ ਉੱਤੇ ਲਿਖਿਆ। ਕੈਨੇਡਾ 'ਚ ਗੁਰਦੁਆਰਾ ਸਾਹਿਬ ਆ, ਉਹ ਸ਼ਾਇਦ ਅਮਰੀਕਾ 'ਚ, ਉਹਦੇ ਉੱਤੇ ਉਹ ਖੜਾ ਫੋਟੋ 'ਚ ਖਾਲਿਸਤਾਨ ਜਿੰਦਾਬਾਦ। ਤੇ ਅੱਜ ਬਹੁਤ ਲੋਕ ਨੇ, ਕੈਪਟਨ ਵੀ ਵਿੱਚ ਹੀ, ਇਹ ਬੜੇ ਲੋਕ ਨੇ ਜਿਹੜੇ ਮੁੱਕਰ ਗਏ ਆ ਖਾਲਿਸਤਾਨ ਤੋਂ, ਦੂਜੇ ਪਾਸੇ ਚਲੇ। ਹੁਣ ਸਾਡੀ ਜ਼ਿੰਮੇਵਾਰੀ ਕੀ ਆ ਖਾਲਿਸਤਾਨੀਆਂ ਦੀ ਜਾਂ ਪੰਥ ਦਰਦੀਆਂ ਦੀ? ਅਸੀਂ ਉਹ ਮਾਹੌਲ ਸਿਰਜੀਏ, ਅਸੀਂ ਉਹ ਦਿਨ ਲੈ ਕੇ ਆਈਏ ਜਦੋਂ ਉਹ ਸਾਰੇ ਦੇ ਸਾਰੇ ਜਿਹੜੇ ਖਾਲਿਸਤਾਨ ਤੋਂ ਮੁੱਕਰ ਗਏ ਉਹ ਦੁਬਾਰਾ ਖਾਲਿਸਤਾਨ ਦੇ ਹਮਾਇਤੀ ਬਣ ਜਾਣ। ਬਸ ਆਹ ਸਾਡਾ ਕੰਮ, ਕਿ ਅਸੀਂ ਉਹ ਸਾਰੇ ਕੰਮ ਕਰੀਏ ਜਿਹਦੇ ਨਾਲ ਹਰ ਇੱਕ ਬੰਦੇ ਕੋਲ ਖਾਲਿਸਤਾਨ ਦੀ ਹਮਾਇਤ ਕਰਨ ਲਈ ਬਹਾਨੇ ਹੋਣ। ਇੱਕ ਟਾਈਮ ਉਹ ਆ ਜਦੋਂ ਹਰੇਕ ਬੰਦੇ ਕੋਲੇ ਬਹਾਨੇ ਆ ਕਿ ਮੈਂ ਖਾਲਿਸਤਾਨ ਦੀ ਹਮਾਇਤ ਕਿਉਂ ਕਰਾਂ, ਇੱਥੇ ਤਾਂ ਐ ਆ ਤੇ ਉਹ ਆ ਤੇ ਫਲਾਣ ਆ ਤੇ ਢੀ। ਦੂਜੇ ਪਾਸੇ ਉਹ ਮਾਹੌਲ ਆ ਜਦੋਂ ਹਰੇਕ ਬੰਦੇ ਕੋਲੇ ਬਹਾਨਾ ਹੋਵੇ ਕਿ ਮੈਂ ਖਾਲਿਸਤਾਨ ਦੀ ਹਮਾਇਤ ਕਿਉਂ ਨਾ ਕਰਾਂ, ਇੱਥੇ ਆ ਵਾ ਤੇ ਆਓ। ਬਸ ਆਹ ਸਾਡੀ ਜ਼ਿੰਮੇਵਾਰੀ ਆ। ਜਦੋਂ ਅਸੀਂ ਇਸ ਜ਼ਿੰਮੇਵਾਰੀ ਨੂੰ ਓੜ ਲਿਆ, ਜਦੋਂ ਇਹਨੂੰ ਅਸੀਂ ਅਹਿਦ ਕਰ ਲਿਆ, ਜਦੋਂ ਅਸੀਂ ਇਸ ਪਾਸੇ ਨੂੰ ਤੁਰ ਪਏ, ਉਦੋਂ ਬਾਅਦ ਸਾਨੂੰ AK-47 ਨਹੀਂ ਚੱਕਣ ਦੀ ਲੋੜ, ਸਾਨੂੰ ਕੁਛ ਮਾੜਾ ਚੰਗਾ ਕਰਨ ਕਰਾਉਣ ਦੀ ਲੋੜ ਨਹੀਂ। ਬਸ ਤੁਸੀਂ ਇੰਡੀਆ ਦੀਆਂ ਚੀਕਾਂ ਸੁਣਿਓ, ਧੁਰ ਦਰਗਾਹ ਤੇ ਕਰ ਪੈਂਦੀਆਂ ਫਿਰ ਲੇਰਾਂ ਜਦੋਂ ਪੈਂਦੀਆਂ ਇਹਨਾਂ ਦੀ। ਸੋ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।